ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਮੁੰਬਈ ਦੀਆਂ ਸੰਗਤਾਂ ਖਾਸ ਕਰਕੇ ਇਹ ਬੇਨਤੀ ਨੂੰ ਧਿਆਨ ਨਾਲ ਸੁਣਨ ਔਰ ਵੱਧ ਤੋਂ ਵੱਧ ਸ਼ੇਅਰ ਕਰਨ। ਤਈ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਇਓ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ 17 ਜਨਵਰੀ ਨੂੰ ਆ ਰਿਹਾ। ਇਸੇ ਸਬੰਧ ਦੇ ਵਿੱਚ 16 ਔਰ 17 ਜਨਵਰੀ ਨੂੰ ਗੁਰਦੁਆਰਾ ਧੰਨ ਪੋਠੋਹਾਰ ਨਗਰ, ਸਾਂਤਾ ਕਰੂਜ਼, ਵੈਸਟ ਮੁੰਬਈ ਵਿਖੇ 2 ਰੋਜ਼ਾ ਦਾਸਾਂ ਵੱਲੋਂ ਸਮਾਗਮ ਰੱਖਿਆ ਗਿਆ। 16 ਤਰੀਕ ਰਾਤ ਨੂੰ ਤਕਰੀਬਨ 8:30 ਤੋਂ 10:30 ਵਜੇ ਤੱਕ ਦਾਸ ਕੀਰਤਨ ਦੀ ਹਾਜ਼ਰੀ ਭਰੇਗਾ। 17 ਤਰੀਕ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਗਮਨ ਪੁਰਬ ਹੈ। ਸਵੇਰੇ 11:45 ਤੋਂ 12 ਵਜੇ ਤੱਕ ਦਾਸ ਕੀਰਤਨ ਦੀ ਹਾਜ਼ਰੀ ਭਰੇਗਾ। ਔਰ ਵਿਸ਼ੇਸ਼ ਬੇਨਤੀ ਧਿਆਨ ਨਾਲ ਸੁਣਿਓ, 17 ਤਰੀਕ ਨੂੰ ਰਾਤੀ 9 ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਰਹਿਣ ਸਬਾਈ ਸਮਾਗਮ ਰੱਖੇ ਗਏ ਨੇ ਪਹਿਲੀ ਵਾਰੀ ਦਾਸਾਂ ਵੱਲੋਂ ਮੁੰਬਈ ਵਿਖੇ। ਜਿੰਨੇ ਵੀ ਰੋਜ਼ ਪਰਿਵਾਰਕ ਮੈਂਬਰ ਤੁਸੀਂ ਸੁਣਦੇ ਹੋ, ਮੁੰਬਈ ਦੀਆਂ ਸੰਗਤਾਂ ਜਾਂ ਜਿੰਨੇ ਵੀ ਨੇੜੇ ਦੇ ਇਲਾਕੇ ਨੇ, ਜੋ ਤੁਸੀਂ ਪਿਆਰ ਦੇ ਵਿੱਚ ਰੋਜ਼ ਕੀਰਤਨ ਸੁਣਦੇ ਹੋ, ਪਰਿਵਾਰਕ ਮੈਂਬਰ ਹੋ, ਇਹ ਮੇਰੀ ਬੇਨਤੀ ਪਿਆਰਿਓ, ਪਹਿਲੀ ਵਾਰੀ ਰਹਿਣ ਸਬਾਈ ਸਮਾਗਮ ਅਸੀਂ ਰੱਖਿਆ ਮੁੰਬਈ ਵਿਖੇ। ਵਹੀਰਾਂ ਘੱਤ ਕੇ ਸਾਰੇ ਰੁਝੇਵਿਆਂ ਦਾ ਤਿਆਗ ਕਰਕੇ ਸਾਰੀਆਂ ਸੰਗਤਾਂ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਔਰ ਸਭ ਨੂੰ ਪਤਾ ਰਹਿਣ ਸਬਾਈ ਮਤਲਬ ਫਾਸਟ ਟਰੈਕ ਕੰਮ। ਜਿਵੇਂ ਅਸੀਂ ਕੋਈ ਵੀਜ਼ਾ ਅਪਲਾਈ ਕਰਦੇ, ਇੱਕ ਹੁੰਦਾ ਨੋਰਮਲ ਪ੍ਰੋਸੈਸ, ਇੱਕ ਹੁੰਦਾ ਫਾਸਟ ਟਰੈਕ। ਫਾਸਟ ਟਰੈਕ ਦੇ ਵਿੱਚ ਕੰਮ ਛੇਤੀ ਹੋ ਜਾਂਦਾ। ਔਰ ਰਹਿਣ ਸਬਾਈਆਂ ਦਾ ਸਭ ਨੂੰ ਪਤਾ ਹੈ, ਇੱਕ ਰਾਤ ਦੇ ਬਦਲੇ ਕਿਵੇਂ ਬਾਬਾ ਦੀਪ ਸਿੰਘ ਜੀ ਸਾਡੇ ਰੁਕੇ ਹੋਏ ਕੰਮ ਚਲਾਉਂਦੇ ਨੇ। ਇੱਕ ਰਾਤ ਦੇ ਬਦਲੇ ਕਿੰਨੀਆਂ ਦੁੱਖਾਂ ਦੀਆਂ ਸਾਡੀਆਂ ਰਾਤਾਂ ਕੱਟ ਦਿੰਦੇ ਨੇ। ਇੱਕ ਰਾਤ ਜਾਗਣ ਦੇ ਪਿੱਛੇ ਕਿੰਨੇ ਕਾਰਜ ਸਾਡੇ ਸਵਾਰਦੇ ਨੇ ਬਾਬਾ ਦੀਪ ਸਿੰਘ ਜੀ। ਇਹ ਸਾਰੇ ਪਰਿਵਾਰਕ ਮੈਂਬਰਾਂ ਨੂੰ ਭਲੀ ਭਾਂਤ ਪਤਾ ਹੈ। ਬਾਬਾ ਆਨੰਦ ਸਿੰਘ ਸਾਹਿਬ ਦਾ ਵੀ ਬਚਨ ਹੈ, ਕਹਿੰਦੇ ਤੂੰ ਇੱਕ ਰਾਤ ਗੁਰੂ ਦੇ ਲੇਖੇ ਲਾ ਦੇ, ਪਤਾ ਨਹੀਂ ਗੁਰੂ ਨੇ ਤੇਰੀਆਂ ਕਿੰਨੀਆਂ ਕੁ ਦੁੱਖਾਂ ਦੀਆਂ ਰਾਤਾਂ ਕੱਟ ਦੇਣੀਆਂ ਨੇ। ਆਓ ਪਿਆਰਿਓ, ਆਪਣੇ ਦੁੱਖਾਂ ਦੀਆਂ ਰਾਤਾਂ ਨੂੰ ਕਟਵਾਉਣ ਵਾਸਤੇ, ਪੁੱਠੇ ਕਰਮਾਂ ਨੂੰ ਸਿੱਧਿਆਂ ਕਰਵਾਉਣ ਵਾਸਤੇ, ਰੁਕੇ ਹੋਏ ਕੰਮਾਂ ਨੂੰ ਚਲਵਾਉਣ ਵਾਸਤੇ ਆਓ ਰਹਿਣ ਸਬਾਈ ਸਮਾਗਮ ਦੇ ਵਿੱਚ ਸਾਰੀਆਂ ਸੰਗਤਾਂ ਵਹੀਰਾਂ ਘੱਤ ਕੇ ਪਹੁੰਚੋ। 9 ਵਜੇ ਤੋਂ 17 ਜਨਵਰੀ ਰਾਤ ਨੂੰ 9 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਇਹ ਸਮਾਗਮ ਹੋਣਗੇ। ਅਗਲੇ ਦਿਨ ਬੇਸ਼ੱਕ ਬੱਚਿਆਂ ਦੀ ਸਕੂਲ ਦੀ ਛੁੱਟੀ ਨਾ ਵੀ ਹੋਵੇ ਨਾ, ਛੁੱਟੀ ਕਰਵਾ ਲਓਗੇ, ਕੋਈ ਫਰਕ ਨਹੀਂ ਪੈਣਾ। ਉੱਦਾਂ ਸਾਡੇ ਘਰਾਂ 'ਚ ਕੋਈ ਰੁਝੇਵਾਂ ਆ ਜੇ, ਵਿਆਹ ਸ਼ਾਦੀ ਦਾ ਕਾਰਜ ਆ ਜੇ, 5-5 ਦਿਨ ਅਸੀਂ ਬੱਚਿਆਂ ਨੂੰ ਸਕੂਲ ਨਹੀਂ ਭੇਜਦੇ। ਮੈਂ ਨਹੀਂ ਕਹਿੰਦਾ ਬੱਚੇ ਪੜ੍ਹਨ ਨਾ, ਵੱਧ ਤੋਂ ਵੱਧ ਪੜ੍ਹਾਈਆਂ ਕਰਨ, ਪਰ ਜੇ ਗੁਰੂ ਨਿਮਿਤ ਤੁਸੀਂ ਇੱਕ ਛੁੱਟੀ ਵੀ ਬੱਚਿਆਂ ਨੂੰ ਕਰਵਾ ਲਓਗੇ ਤੇ ਪੜ੍ਹਾਈ ਵਿੱਚ ਵੀ ਗੁਰੂ ਸਾਹਿਬ ਬਰਕਤ ਪਾਉਣਗੇ, ਵਾਧਾ ਪਾਉਣਗੇ। ਕੋਈ ਬਹਾਨੇਬਾਜ਼ੀ ਨਹੀਂ ਕਰਨੀ। ਸਾਰੀਆਂ ਸੰਗਤਾਂ ਨੇ ਤਕਰੀਬਨ 8 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਪਹੁੰਚ ਜਾਣਾ, ਚੌਂਕੜੇ ਮਾਰ ਕੇ ਬਹਿ ਜਾਣਾ। ਲੰਗਰ ਪ੍ਰਸ਼ਾਦ ਛਕਣ ਤੋਂ ਬਾਅਦ 9 ਤੋਂ 3 ਵਜੇ ਤੱਕ ਆਪਾਂ ਸਾਰੀ ਰਾਤ ਰਹਿਣ ਸਬਾਈ ਕੀਰਤਨ ਕਰਾਂਗੇ। ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜੀ ਆਇਆਂ ਕਵਾਂਗੇ। ਇਹ ਸਾਰਾ ਪ੍ਰੋਗਰਾਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵੱਧ ਤੋਂ ਵੱਧ ਇਹ ਸਮਾਗਮ ਸ਼ੇਅਰ ਵੀ ਕਰ ਦਿਓ। ਔਰ ਇਸ ਸਮਾਗਮ ਦੀ ਹੋਰ ਜਾਣਕਾਰੀ ਪ੍ਰਾਪਤ ਕਰਨ ਵਾਸਤੇ ਜੋ TV ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ, ਇਸ ਨੰਬਰ 'ਤੇ ਆਪ ਜੀ ਸੰਪਰਕ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, 20 ਤਰੀਕ ਆ ਰਹੀ ਹੈ ਔਰ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ, ਹਰ ਮਹੀਨੇ ਦੀ 20 ਤਰੀਕ ਨੂੰ ਅਸੀਂ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਵਿਖੇ ਸ਼ੁਕਰਾਨਾ ਸਮਾਗਮ ਕਰਦੇ ਹਾਂ। ਇਸ ਵਾਰੀ ਇਹ ਸਮਾਗਮ 20 ਜਨਵਰੀ 12 ਤੋਂ 2 ਵਜੇ ਤੱਕ, ਦੁਪਹਿਰ 12 ਤੋਂ 2 ਵਜੇ ਤੱਕ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਏਗਾ। ਇਹ ਅਸਥਾਨ ਬਾਬਾ ਅਟਲ ਰਾਏ ਸਾਹਿਬ ਜੀ ਦਾ ਜਿਹੜਾ ਗੁਰਦੁਆਰਾ ਹੈ, ਉੱਥੋਂ ਪੈਦਲ 2 ਮਿੰਟ ਦਾ ਰਸਤਾ ਹੈ, ਸਾਰੀ ਸੰਗਤ ਨੂੰ ਪਤਾ ਹੈ। ਔਰ ਇਹ ਉਹ ਪਾਵਨ ਪਵਿੱਤਰ ਅਸਥਾਨ ਹੈ ਜਿਸ ਅਸਥਾਨ 'ਤੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਈਂ ਦੇ ਚਰਨ ਪਏ ਨੇ, ਬਾਬਾ ਬੁੱਢਾ ਸਾਹਿਬ ਜੀ ਦੇ ਚਰਨ ਪਏ, ਮਾਤਾ ਕੌਲਾਂ ਜੀ ਦੇ ਚਰਨ ਪਏ, ਭਾਈ ਬਿਧੀ ਚੰਦ ਜੀ ਦੇ ਚਰਨ ਪਏ ਨੇ। ਔਰ ਬਾਬਾ ਅਟਲ ਰਾਏ ਸਾਹਿਬ ਇਸ ਜਗ੍ਹਾ 'ਤੇ ਬਚਪਨ ਦੇ ਵਿੱਚ ਖੇਡਦੇ ਰਹੇ, ਉਹਨਾਂ ਦੇ ਵੀ ਚਰਨ ਪਏ। ਬਹੁਤ ਵੱਡਾ ਸਥਾਨ ਹੈ। ਔਰ ਇਸ ਅਸਥਾਨ ਦੀ ਚਰਨ ਧੂੜ ਲੈਣ ਵਾਸਤੇ, ਬਖਸ਼ਿਸ਼ਾਂ ਲੈਣ ਵਾਸਤੇ, ਔਰ ਜੋ ਬਾਪੂ ਜੀ ਨੇ ਦਾਤਾਂ ਦਿੱਤੀਆਂ ਉਹਨਾਂ ਦਾ ਸ਼ੁਕਰਾਨਾ ਕਰਨ ਵਾਸਤੇ ਸਾਰੀਆਂ ਸੰਗਤਾਂ, ਸਾਰੇ ਪਰਿਵਾਰਕ ਮੈਂਬਰ ਤਕਰੀਬਨ ਸਵੇਰੇ 11 ਵਜੇ ਦੇ ਕਰੀਬ ਪਹੁੰਚਣ ਦੀ ਕਿਰਪਾਲਤਾ ਕਰਿਓ। ਜਲ ਪਾਣੀ ਛਕ ਕੇ 12 ਤੋਂ 2 ਵਜੇ ਤੱਕ ਅਸੀਂ ਸਾਰੇ ਕਥਾ ਕੀਰਤਨ ਦੇ ਮੰਡਲ ਦੇ ਵਿੱਚ ਜੁੜਾਂਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ। ਇਹ ਸਾਰਾ ਸਮਾਗਮ ਸਾਡੇ YouTube ਚੈਨਲ
ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੱਜ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਹਰ ਹਫ਼ਤੇ ਦੀ ਤਰ੍ਹਾਂ ਬਾਬਾ ਦੀਪ ਸਿੰਘ ਜੀ ਦੇ ਘਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਵਿਖੇ ਇਕੱਤਰਿਤ ਹੋਇਆ ਔਰ ਹੋ ਰਿਹਾ ਹੈ। ਬੇਅੰਤ ਪਰਿਵਾਰਕ ਮੈਂਬਰ ਜਿੱਥੇ ਇਸ ਸਮੇਂ ਗੁਰੂ ਦੀ ਗੋਦੀ 'ਚ ਬੈਠੇ ਨੇ, ਬੇਅੰਤ ਪਰਿਵਾਰਕ ਮੈਂਬਰ ਇਸ ਵੇਲੇ ਸਾਡਾ ਜਿਹੜਾ YouTube ਚੈਨਲ ਹੈ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ, ਉਹਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ 'ਚ ਜੁੜ ਰਹੇ ਨੇ। ਸਭ ਤੋਂ ਪਹਿਲਾਂ ਜਿਹੜੇ ਇੱਥੇ ਬੈਠੇ ਜਾਂ ਘਰਾਂ 'ਚ ਬੈਠੇ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਿਰ ਝੁਕਾ ਕੇ ਮੈਂ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਸਾਰੇ ਕਰੋ ਪ੍ਰਵਾਨ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ। ਅੱਜ ਬਹੁਤ ਵੱਡਾ ਦਿਨ ਹੈ, ਬਹੁਤ ਵੱਡਾ। ਮਾਘ ਮੱਝਨ ਸੰਗ ਸਾਧੂਆਂ ਧੋੜੀ ਕਰ ਇਸ਼ਨਾਨ। ਮਾਘੀ ਦੀ ਸੰਗਰਾਂਦ ਦਾ ਦਿਨ ਹੈ। ਅੱਜ ਮਾਘ ਦਾ ਮਹੀਨਾ ਚੜ੍ਹਿਆ ਔਰ ਅੱਜ ਦਾ ਜਿਹੜਾ ਦਿਨ ਉਹ ਆਪੋ ਆਪਣੇ ਬਿਦਾਵੇ ਪੜਵਾਉਣ ਦਾ ਦਿਨ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅੱਜ ਦਾ ਦਿਨ ਗੁਰੂ ਕੋਲੋਂ ਖੁਸ਼ੀਆਂ ਬਖਸ਼ਿਸ਼ਾਂ ਲੈਣ ਦਾ ਦਿਨ ਹੈ। ਅੱਜ ਦਾ ਦਿਨ ਟੁੱਟੀਆਂ ਗੰਢਵਾਉਣ ਦਾ ਦਿਨ ਹੈ। ਅੱਜ ਦਾ ਦਿਨ ਗੁਰੂ ਪਿਤਾ ਜੀ ਦੇ ਨੇੜੇ ਹੋਣ ਦਾ ਦਿਨ ਹੈ। ਅੱਜ ਦਾ ਦਿਨ ਗੁਰੂ ਪਿਤਾ ਨੇ ਕਿਰਪਾ ਦਾ ਖਾਤਾ ਜਿੱਥੇ ਉਹ 40 ਸਿੰਘਾਂ ਦੇ ਉੱਤੇ ਖੋਲਿਆ, ਉਹਨਾਂ ਦਾ ਬਿਦਾਵਾ ਪਾੜਿਆ ਔਰ ਉਹਨਾਂ ਦਾ ਅੱਗਾ ਵੀ ਸਵਾਰਿਆ, ਪਿਛਲੇ ਗੁਨਾਹ ਵੀ ਬਖਸ਼ੇ। ਅੱਜ ਪਿਆਰਿਓ ਪਿਛਲੀਆਂ ਭੁੱਲਾਂ ਬਖਸ਼ਵਾਉਣ ਦਾ ਦਿਨ ਹੈ ਤੇ ਅੱਗਾ ਸਵਾਰਨ ਦਾ ਦਿਨ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅੱਜ ਦਾ ਦਿਨ ਲੋਕ ਦੀਆਂ ਦਾਤਾਂ ਲੈਣ ਦਾ ਵੀ ਦਿਨ ਹੈ ਤੇ ਗੁਰੂ ਕੋਲੋਂ ਪਰਲੋਕ ਦੇ ਸੁੱਖ ਲੈਣ ਦਾ ਵੀ ਦਿਨ ਹੈ। ਬੜਾ ਵੱਡਾ ਦਿਨ ਤੇ ਗੁਰੂ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ ਬਾਪੂ ਜੀ ਨੇ ਆਪਣੀ ਗੋਦ ਦੇ ਵਿੱਚ ਬਿਠਾਇਆ। ਬੇਸ਼ੱਕ ਠੰਡ ਬਹੁਤ ਹੈ ਪਰ ਜਿਨ੍ਹਾਂ ਦੇ ਅੰਦਰ ਪ੍ਰੇਮ ਹੋਵੇ ਉਹ ਠੰਡ ਦੀ ਪਰਵਾਹ ਨਹੀਂ ਕਰਦੇ। ਜਿਨ੍ਹਾਂ ਦੇ ਅੰਦਰ ਪ੍ਰੇਮ ਹੋਵੇ ਉਹ ਗਰਮੀ ਦੀ ਵੀ ਪਰਵਾਹ ਨਹੀਂ ਕਰਦੇ। ਜਿਨ੍ਹਾਂ ਦੇ ਅੰਦਰ ਪ੍ਰੇਮ ਦਾ ਇੱਕ ਕਿਣਕਾ ਗੁਰੂ ਬਖਸ਼ ਦੇਵੇ ਪਿਆਰਿਓ, ਉਹ ਮੌਸਮ ਦੀ ਪਰਵਾਹ ਨਹੀਂ ਕਰਦੇ। ਉਹ ਤੇ ਕਹਿੰਦੇ ਝੱਖੜ ਝਾਂਗੀ ਮੀਂਹੋਂ ਵਰਸੇ ਭੀ ਗੁਰ ਦੇਖਣ ਜਾਈ। ਜਿਹੋ ਜਿਹਾ ਮਰਜ਼ੀ ਸਮਾਂ ਹੋਵੇ ਉਹ ਆਪਣੇ ਨੇਮ ਦੇ ਉੱਤੇ ਪਹੁੰਚ ਹੀ ਜਾਂਦੇ ਨੇ। ਆਓ ਸਭ ਤੋਂ ਪਹਿਲਾਂ ਭਾਵਨਾ ਹੋਈ ਬਣਾਓ। ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ 'ਚ ਗੁਰੂ ਰਾਮਦਾਸ ਜੀ ਚੌਂਕੜਾ ਮਾਰ ਕੇ ਬੈਠੇ, ਚਰਨਾਂ 'ਚ ਕੌਣ ਬੈਠਾ? ਖੁ ਧੰਨ ਬਾਬਾ ਦੀਪ ਸਿੰਘ। ਤੇ ਕੁਝ ਕਮੈਂਟ ਵਾਹਿਗੁਰੂ ਗੁਰਮੰਤਰ ਦਾ ਜਾਪ ਆਪਾਂ ਸਾਰੇ ਰਲ ਮਿਲ ਕੇ ਕਰ ਲਈਏ। ਜਿਹੜੇ ਲਾਈਵ ਦੇ ਮਾਧਿਅਮ ਰਾਹੀਂ ਜੁੜੇ ਹੋ, ਵੱਡਾ ਪੁੰਨ ਕਮਾ ਲਓ। ਅੱਗੇ ਤੋਂ ਅੱਗੇ ਇਹ ਲਿੰਕ ਜ਼ਰੂਰ ਸ਼ੇਅਰ ਕਰੋ ਔਰ ਉਹਨਾਂ ਨੂੰ ਵੀ ਕਹੋ ਅੱਗੇ ਤੋਂ ਅੱਗੇ ਲਿੰਕ ਸ਼ੇਅਰ ਕਰਨ ਬਾਰੇ, ਤਾਂ ਜੋ ਹੋਰ ਸੰਗਤਾਂ ਗੁਰੂ ਜੀ ਦੇ ਚਰਨਾਂ ਦਾ ਰਸ ਲੈ ਸਕਣ। ਜਿਨ੍ਹਾਂ ਨੇ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਓ। ਆਓ ਜੀ ਮਾਰੋ ਚੌਂਕੜੇ। ਜਦੋਂ ਪ੍ਰੇਮ ਵਿੱਚ ਜੁੜੋਗੇ ਫਿਰ ਗਰਮੀ ਸਰਦੀ ਕੋਈ ਇਹ ਚੀਜ਼ ਨਹੀਂ ਲੱਗਣੀ। ਮਹਾਰਾਜ ਜੀ ਦੀ ਮਿਹਰ ਨਾਲ ਠੰਡ ਦੀ ਪਰਵਾਹ ਹੀ ਨਹੀਂ ਰਹਿ ਜਾਣੀ। ਆਓ ਬੜੇ ਪਿਆਰ 'ਚ ਸਾਰੀ ਸੰਗਤ ਹਾਜ਼ਰੀ ਲਾਇਓ ਜੀ। ਵਾਹਿਗੁਰੂ 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 ਵਾਹਿਗੁਰੂ
गुरु वाहे 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 गुरु धन गुरु रामदास जी धन गुरु रामदास जी प्यार नल सारे आखो न जी धन बाबा दीप सिंह जी वाहे गुरु 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 सारे वाहे गुरु वाहे गुरु वाहे गुरु वाहे गुरु धन गुरु रामदास जी 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 जी बाबा दीप सिंह 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 जी वाहे गुरु 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 वाहे वाहे गुरु 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 एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच
है भी सच, नानक होसी भी सच, एक ओंकार सतनाम करता पुरख निर्भव निर्वैर, अकाल मूरत अजूनी गुर प्रसाद जप। आद सच जुगाद सच है भी सच, नानक होसी भी सच, एक ओंकार सतनाम करता पुरख निर्भव निर्वैर, अकाल मूरत अजूनी गुर प्रसाद जप। आद सच जुगाद सच है भी सच, नानक होसी भी सच, एक ओंकार सतनाम करता पुरख निर्भव निर्वैर, अकाल मूरत अजूनी गुर प्रसाद जप। आद सच जुगाद सच है भी सच, नानक होसी भी सच, एक ओंकार सतनाम करता पुरख निर्भव निर्वैर, अकाल मूरत अजूनी गुर प्रसाद जप। आद सच जुगाद सच है भी सच, नानक होसी भी सच, एक ओंकार सतनाम करता पुरख निर्भव निर्वैर, अकाल मूरत अजूनी गुर प्रसाद जप। आद सच जुगाद सच है भी सच, नानक होसी भी सच, एक ओंकार सतनाम करता पुरख निर्भव निर्वैर, अकाल मूरत अजूनी गुर प्रसाद जप। आद सच जुगाद सच है भी सच, नानक होसी भी सच, एक ओंकार सतनाम करता पुरख। सारी संगत गज के अजूनी से वाह वाह गुर प्रसाद जप। आद सच जुगाद सच है भी सच, नानक होसी भी सच, धन गुरु रामदास जी मैं तेरा। रामदास जी मैं तेरा, धन गुरु रामदास जी मैं तेरा। गुरु रामदास जी मैं तेरा, मैं तेरा मैं तेरा मैं तेरा तू मेरा। मैं
ਗੁਰੂ ਰਾਮਦਾਸ ਜੀ ਮੈਂ ਤੇਰਾ। ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ। ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ। ਵਾਹਿਗੁਰੂ 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 ਵਾਹਿਗੁਰੂ। ਸਾਰਿਆਂ ਦੀ ਆਵਾਜ਼ ਆਵੇ ਗੁਰੂ ਵਾਹਿਗੁਰੂ 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 ਤੁਹਾਡੀ ਆਵਾਜ਼ ਗੁਰੂ ਵਾਹਿਗੁਰੂ 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 ਵਾਹਿਗੁਰੂ। ਹੋਰ ਉੱਚੀ ਹੋਰ ਉੱਚੀ। ਵਾਹਿਗੁਰੂ 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 ਵਾਹਿਗੁਰੂ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਧੰਨ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਇੱਕ ਬੜੀ ਜ਼ਰੂਰੀ ਬੇਨਤੀ ਕਰਕੇ ਫਿਰ ਆਪਾਂ ਸ਼ਬਦ ਪੜ੍ਹਨਾ ਔਰ ਯਤਨ ਕਰਿਓ ਪੂਰਾ ਮਨ ਹਾਜ਼ਰ ਹੋਵੇ ਗੁਰੂ ਪਿਤਾ ਜੀ ਦੀ ਗੋਦੀ ਦੇ ਵਿੱਚ, ਪੂਰੀ ਹਾਜ਼ਰੀ। ਜਿਹੜੀ ਮੈਂ ਹੁਣ ਗੱਲ ਸ਼ੁਰੂ ਕਰਨ ਲੱਗਾ ਜੀਵਨ ਦੇ ਵਿੱਚ ਬੜੀ ਕੰਮ ਆਏਗੀ, ਬਹੁਤ ਕੰਮ, ਤੁਹਾਨੂੰ ਬੜੀ ਇਹ ਸਪੋਰਟ ਕਰੇਗੀ ਗੱਲ ਬਹੁਤ। ਵੇਖੋ ਪਿਆਰਿਓ, ਜੇ ਜ਼ਿੰਦਗੀ ਦੇ ਵਿੱਚ
ਕਾਮਯਾਬ ਹੋਣਾ ਹੈ, ਆਪਣੇ ਲਕਸ਼ ਤੱਕ ਪਹੁੰਚਣਾ ਹੈ, ਆਪਣੀ ਮੰਜ਼ਿਲ ਤੱਕ ਪਹੁੰਚਣਾ ਹੈ, ਤੇ ਫਿਰ ਪਹਿਲਾ ਗੁਣ ਆਪਣੇ ਅੰਦਰ ਅਪਣਾ ਲਓ। ਪਤਾ ਕੀ? ਆਪਣੇ ਮਨ ਦੇ ਮਾਲਕ ਬਣੋ, ਮਨ ਦੇ ਗੁਲਾਮ ਨਾ ਬਣੋ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਮਨ ਦੇ ਮਾਲਕ ਬਣੋ, ਮਨ ਦੇ ਗੁਲਾਮ ਨਾ ਬਣੋ। ਅਸੀਂ ਜ਼ਿਆਦਾਤਰ ਮਨ ਦੀ ਗੁਲਾਮੀ ਕਰਦੇ ਹਾਂ, ਜਿੱਧਰ ਇਹ ਤੋਰਦਾ ਉਧਰ ਤੁਰਦੇ ਹਾਂ, ਹੈ ਜੀ। ਪਰ ਮਨ ਦੇ ਮਾਲਕ ਬਣੋ, ਇਹਨੂੰ ਆਪਣੇ ਅਨੁਸਾਰ ਤੋਰੋ, ਨਾ ਕਿ ਇਹਦੇ ਅਨੁਸਾਰ ਚੱਲੋ। ਸ਼ਾਇਦ ਕਈ ਨਾ ਸਮਝੇ ਹੋਣ। ਬੜੀ ਠੰਡ ਸੀ, ਇੱਕ ਮਹਾਂਪੁਰਸ਼ ਆਪਣੇ ਨੇਮ ਦੇ ਮੁਤਾਬਕ ਉੱਠੇ। ਅੱਜ ਕੱਲ੍ਹ ਤੇ ਬੜੀਆਂ ਸਹੂਲਤਾਂ ਨੇ, ਸਾਡੇ ਘਰਾਂ ਦੇ ਵਿੱਚ ਗੀਜ਼ਰ ਲੱਗੇ ਨੇ, ਗਰਮ ਪਾਣੀ ਦਾ ਪ੍ਰਬੰਧ ਹੈ, ਸੌਣ ਲੱਗਿਆਂ ਅਸੀਂ ਹੀਟਰ ਚਲਾ ਲੈਂਦੇ ਹਾਂ, ਕਮਰਿਆਂ ਦੇ ਅੰਦਰ ਇੰਨੀ ਠੰਡ ਮਹਿਸੂਸ ਨਹੀਂ ਹੁੰਦੀ। ਪਹਿਲਾ ਸਮਾਂ ਨਦੀ ਤੇ ਇਸ਼ਨਾਨ ਕਰਨ ਵਾਸਤੇ ਜਾਣਾ ਪੈਂਦਾ ਸੀ, ਜਾਂ ਖੂਹ ਤੇ ਇਸ਼ਨਾਨ ਕਰਨ ਜਾਣਾ। ਮਹਾਂਪੁਰਖ ਉੱਠੇ, ਠੰਡ ਬਹੁਤ ਜ਼ਿਆਦਾ, ਤੇ ਮਨ ਦੇ ਅੰਦਰੋਂ ਆਵਾਜ਼ ਪਤਾ ਕੀ ਆਈ? ਚੱਲ ਛੱਡ, ਅੱਜ ਇਸ਼ਨਾਨ ਨਹੀਂ ਵੀ ਕਰੇਗਾ ਤੇ ਕੀ ਫਰਕ ਪੈ ਜਾਣਾ, ਉਨਾ ਹੀ ਨਿਤਨੇਮ ਕਰ ਲੈ। ਅੱਜ ਇਸ਼ਨਾਨ ਨਾ ਵੀ ਕੀਤਾ ਤੇ ਕੀ ਫਰਕ ਪੈ ਜਾਣਾ। ਕਈ ਵਾਰੀ ਸਾਡੇ ਨਾਲ ਇਦਾਂ ਹੁੰਦਾ, ਸੰਗਤ 'ਚ ਕਈ ਇਦਾਂ ਦੇ ਬੈਠੇ ਹੋਣਗੇ, ਕਿਉਂਕਿ ਜੋ ਮੈਂ ਗੱਲ ਕਰਦਾ ਨਾ, ਮੈਨੂੰ ਇੰਨਾ ਜ਼ਰੂਰ ਪਤਾ ਹੈ, ਕੋਈ ਨਾ ਕੋਈ ਬੈਠਾ ਹੁੰਦਾ, ਭਾਵੇਂ ਇੱਥੇ ਬੈਠਾ, ਭਾਵੇਂ ਲਾਈਵ ਦੇ ਮਾਧਿਅਮ ਰਾਹੀਂ ਕੋਈ ਸੁਣ ਰਿਹਾ ਹੋਏਗਾ। ਇਹ ਕਮੀ ਹੋਏਗੀ ਤਾਂ ਹੀ ਗੁਰੂ ਪਿਤਾ ਜੀ ਮੇਰੇ ਮੂੰਹੋਂ ਕਢਵਾ ਰਹੇ। ਸੁਣਿਓ ਧਿਆਨ ਨਾਲ। ਕਈ ਵਾਰੀ ਅਸੀਂ ਵੀ ਇਦਾਂ ਹੀ ਕਰਦੇ ਹਾਂ, ਚੱਲ ਛੱਡ ਯਾਰ, ਇਸ਼ਨਾਨ ਨਾ ਕੀਤਾ ਕੀ ਫਰਕ ਪੈ ਜਾਣਾ, ਹਾਂਜੀ। ਹੁਣ ਸੁਣਿਓ ਮਹਾਂਪੁਰਖਾਂ ਨਾਲ ਜੋ ਬੀਤੀ। ਹੁਣ ਮਹਾਂਪੁਰਖ ਜਦੋਂ ਇਸ਼ਨਾਨ ਕਰਨ ਵਾਸਤੇ ਜਾਣ ਲੱਗੇ, ਠੰਡ ਬਹੁਤ ਲੱਗੇ, ਤੇ ਮਨ ਦੇ ਅੰਦਰੋਂ ਆਵਾਜ਼ ਆਈ, ਉਹ ਮਨਾ, ਇਸ਼ਨਾਨ ਜੇ ਨਾ ਕਰੇਗਾ ਨਾ ਕੋਈ ਫਰਕ ਨਹੀਂ ਪੈਣਾ। ਇਸ਼ਨਾਨ ਦੀ ਲੋੜ ਤੇ ਗ੍ਰਸਤੀ ਬੰਦਿਆਂ ਨੂੰ ਹੁੰਦੀ ਹੈ, ਤੂੰ ਤੇ ਮਹਾਂਪੁਰਖ ਹੈ। ਹੁਣ ਮਨ ਅਸਰ ਦਿਖਾਉਣ ਲੱਗ ਪਿਆ ਨਾ, ਤੇ ਮਹਾਂਪੁਰਖ ਉਸੇ ਵੇਲੇ ਸਮਝ ਗਏ, ਅੱਜ ਮਨ ਇਸ਼ਨਾਨ ਕਰਨ ਤੋਂ ਰੋਕ ਰਿਹਾ ਹੈ। ਅੱਜ ਜੇ ਇਹਦੇ ਮਗਰ ਲੱਗ ਕੇ ਇਸ਼ਨਾਨ ਨਾ ਕੀਤਾ, ਅੱਜ ਇਸ਼ਨਾਨ ਤੋਂ ਰੋਕਦਾ, ਕੱਲ ਤੋਂ ਨਿਤਨੇਮ ਤੋਂ ਵੀ ਰੋਕੇਗਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਅੱਜ ਇਸ਼ਨਾਨ ਤੋਂ ਰੋਕਦਾ ਨਾ, ਕੱਲ ਨੂੰ ਨਿਤਨੇਮ ਤੋਂ ਵੀ ਰੋਕੇਗਾ, ਕੱਲ ਨੂੰ ਗੁਰੂ ਘਰ 'ਚ ਜਾਣ ਤੋਂ ਵੀ ਰੋਕੇਗਾ। ਹੁਣ ਉਸੇ ਵੇਲੇ ਸਮਝ ਗਏ, ਕੀਤਾ ਪਤਾ ਕੀ? ਕੱਪੜਿਆਂ ਸਮੇਤ ਹੀ ਨਾ ਨਦੀ ਦੇ ਵਿੱਚ ਛਾਲ ਮਾਰਤੀ, ਕੱਪੜਿਆਂ ਸਮੇਤ ਹੀ। ਜਦੋਂ ਕੱਪੜਿਆਂ ਸਮੇਤ ਪਾਣੀ 'ਚ ਵੜੇ ਨਾ, ਹੁਣ ਅੰਦਰੋਂ ਆਵਾਜ਼ ਆਵੇ, ਹਾਏ ਠੰਡ ਬੜੀ, ਹਾਏ ਮੈਂ ਮਰ ਗਿਆ। ਮਨ ਅੰਦਰੋਂ ਇਹ ਕਹਿੰਦਾ। ਉਸੇ ਵੇਲੇ ਆਪਣੇ ਮਨ ਨੂੰ ਕੀ ਕਹਿੰਦੇ? ਕਹਿਣ ਲੱਗੇ, ਅੱਜ ਤੂੰ ਸਾਨੂੰ ਇਸ਼ਨਾਨ ਕਰਨ ਤੋਂ ਰੋਕਦਾ ਸੈਂ, ਅੱਜ ਤੇ ਤੈਨੂੰ ਥੋੜੀ ਸਜ਼ਾ ਦਿੱਤੀ ਏ, ਜੇ ਕੱਲ ਤੋਂ ਰੋਕੇਗਾ ਇਹ ਤੋਂ ਵੀ ਵੱਧ ਦੇਾਂਗੇ। ਹਾਂਜੀ, ਮਨ ਦੇ ਮਾਲਕ ਬਣਨਾ, ਮਨ ਦੇ ਗੁਲਾਮ ਨਹੀਂ ਬਣਨਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਤੇ ਜਿਹੜੇ ਬੰਦੇ ਮਨ ਦੇ ਗੁਲਾਮ ਬਣਦੇ ਨੇ ਨਾ, ਸੁਣਿਓ, ਉਹ ਹਰ ਕੰਮ ਤੋਂ ਜੀ ਚਰਾਉਂਦੇ ਨੇ, ਹਰ ਕੰਮ ਤੋਂ। ਛੱਡ ਯਾਰ, ਅੱਜ ਕੀ ਕਰਨਾ, ਕੱਲ ਕਰ ਲਾਂਗੇ, ਅੱਜ ਤੇ ਠੰਡ ਹੀ ਬੜੀ ਹੈ, ਅੱਜ ਤੇ ਠੰਡ ਹੀ ਬੜੀ ਹੈ, ਅੱਜ ਇਹ ਕੰਮ ਨਾ ਕੀਤਾ ਤੇ ਕੀ ਫਰਕ ਪੈ ਜਾਣਾ। ਸੁਣਿਓ, ਹਰ ਕੰਮ ਦੇ ਵਿੱਚੋਂ ਉਹ ਜੀ ਚਰਾਉਂਦੇ ਨੇ, ਆਲਸੀ ਨੇ, ਪਰ ਇਹ ਚੀਜ਼ ਭੁੱਲ ਜਾਂਦੇ ਨੇ ਕਿ ਸਭ ਤੋਂ ਪਹਿਲੀ ਰੁਕਾਵਟ ਸਾਡੀ ਸਫਲਤਾ ਦੇ ਵਿੱਚ, ਸਾਡੀ ਮੰਜ਼ਿਲ ਦੇ ਵਿੱਚ ਪਤਾ ਕੀ ਹੈ? ਇਹ ਮਨ ਦੇ ਉੱਤੇ ਕਾਬੂ ਕਰਨਾ। ਜੇ ਇਹਦੇ ਉੱਤੇ ਕਾਬੂ ਨਹੀਂ ਨਾ ਹੋਏਗਾ, ਫਿਰ ਬੰਦਾ ਅੱਗੇ ਵੱਧ ਹੀ ਨਹੀਂ ਜੇ ਸਕਦਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਮਨ ਦੇ ਉੱਤੇ ਕਾਬੂ ਕਰਕੇ ਫਿਰ ਅੱਗੇ ਵਧੋ। ਫਿਰ ਹੁਣ ਤੁਸੀਂ ਸਿਆਣੇ ਹੋ, ਹੁਣ ਠੰਡ ਕਿੰਨੀ ਪੈ ਰਹੀ ਹੈ। ਹੁਣ ਇਹ ਠੰਡ ਦੇ ਦਿਨਾਂ ਦੇ ਵਿੱਚ ਮੰਨ ਲਓ ਕੋਈ ਟੀਚਰ ਬੱਚਿਆਂ ਨੂੰ ਕਵੇ, ਬਈ ਇਸ ਦਿਨ ਤੈਨੂੰ ਸਕੂਲ ਆਉਣਾ ਪੈਣਾ, ਤੇਰਾ ਇਮਤਿਹਾਨ ਰੱਖਿਆ ਹੈ, ਇਮਤਿਹਾਨ ਹੈ, ਮੰਨ ਲਓ ਫਾਈਨਲ ਐਗਜ਼ਾਮ ਆ ਗਏ, ਅੱਤ ਦੀ ਗਰਮੀ ਵਿੱਚ ਜਾਂ ਅੱਤ ਦੀ ਸਰਦੀ ਦੇ ਵਿੱਚ। ਦੇਸ਼ ਦੇ ਵਿੱਚ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਤਰ੍ਹਾਂ ਦਾ ਮੌਸਮ ਹੁੰਦਾ। ਅੱਜ ਇੱਥੇ ਠੰਡ ਪੈ ਰਹੀ, ਬੰਬੇ ਵਾਲੇ ਇਲਾਕਿਆਂ 'ਚ ਅੱਤ ਦੀ ਗਰਮੀ ਪੈ ਰਹੀ। ਹੁਣ ਮੰਨ ਲਓ ਮੌਸਮ ਦੇ ਅਨੁਸਾਰ ਕਿਤੇ ਠੰਡ ਪੈ ਰਹੀ ਹੈ, ਕਿਤੇ ਬਹੁਤੀ ਜ਼ਿਆਦਾ ਗਰਮੀ ਪੈ ਰਹੀ, ਟੀਚਰ ਨੇ ਰੱਖੇ ਨੇ ਫਾਈਨਲ ਐਗਜ਼ਾਮ, ਜਾਂ ਸਕੂਲ ਦੇ ਫਾਈਨਲ ਐਗਜ਼ਾਮ ਆ ਗਏ। ਜਿੰਨਾ ਮਰਜ਼ੀ ਬੱਚਾ ਕਵੇ ਅੱਜ ਮੇਰਾ ਮਨ ਨਹੀਂ ਮੰਨਦਾ ਸਕੂਲ ਜਾਣ ਤੇ,
ਬੱਚੇ ਨੂੰ ਤੇ ਜਾਣਾ ਹੀ ਪੈਣਾ ਹੈ। ਕਿਉਂ ਜਾਣਾ ਪੈਣਾ ਹੈ? ਜੇ ਮੈਂ ਕਿਤੇ ਫਾਈਨਲ ਐਗਜ਼ਾਮ ਨਾ ਦਿੱਤੇ ਤੇ 1 ਸਾਲ ਪੂਰੀ ਦੁਬਾਰਾ ਮਿਹਨਤ ਮੈਨੂੰ ਕਰਨੀ ਪੈਣੀ ਹੈ, ਪੂਰੀ ਮਿਹਨਤ ਦੁਬਾਰਾ ਹੈ। ਤੇ ਪਿਆਰਿਓ, ਜਦੋਂ ਚੁਪਹਿਰਿਆਂ ਤੇ ਆਉਂਦੇ ਆ ਨਾ, ਗੁਰੂ ਘਰ ਵਿੱਚ ਆਉਂਦੇ ਆ, ਨਿਤਨੇਮ ਕਰਨ ਲੱਗਦੇ ਆ, ਉਦੋਂ ਵੀ ਆਹੀ ਚੀਜ਼ ਰੱਖਿਆ ਕਰੋ, ਆਹੀ ਚੀਜ਼। ਅੱਤ ਦਾ ਮੀਂਹ ਪੈ ਰਿਹਾ, ਬੰਦਾ ਕਹਿੰਦਾ ਛੱਡ ਯਾਰ ਕੀ ਕਰਨਾ। ਹੁਣ ਉਹ ਮੀਂਹ ਵਾਲੇ ਦਿਨਾਂ ਦੇ ਵਿੱਚ ਹੀ ਮੰਨ ਲਓ ਐਗਜ਼ਾਮ ਹੋਣ ਬੱਚਿਆਂ ਦੇ, ਜੋ ਮਰਜ਼ੀ ਹੋ ਜੇ, ਛਤਰੀਆਂ ਦਾ ਪ੍ਰਬੰਧ ਕਰਨ, ਗੱਡੀਆਂ ਦਾ ਕਰਨ, ਟੈਕਸੀ ਦਾ ਕਰਨ, ਜਿਵੇਂ ਮਰਜ਼ੀ ਜਾਣਾ ਹੀ ਪੈਣਾ। ਤੇ ਜਿੱਥੋਂ ਸਭ ਕੁਝ ਮਿਲਣਾ ਹੈ, ਜਿੰਨੇ ਸਭ ਕੁਝ ਦਿੱਤਾ ਹੈ, ਜਿੰਨੇ ਹੁਣ ਤੱਕ ਰੱਖਿਆ, ਜਿੰਨੇ ਅੱਗੇ ਵੀ ਰੱਖਣਾ ਹੈ, ਉਹਦੇ ਕੰਮ ਦੇ ਲਈ ਅਸੀਂ ਮਨ ਦੇ ਉੱਤੇ ਕਾਬੂ ਨਹੀਂ ਕਰ ਪਾਉਂਦੇ, ਆਲਸ ਕਰ ਜਾਂਦੇ ਆ। ਅੱਗੇ ਵਧਣਾ ਕਿਸੇ ਵੀ ਪੱਖ ਤੋਂ, ਤੇ ਸਭ ਤੋਂ ਪਹਿਲਾ ਕੰਮ ਕਰਨਾ ਪੈਣਾ ਮਨ ਦੇ ਉੱਤੇ ਕੰਟਰੋਲ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਮਨ ਦੇ ਮਾਲਕ ਬਣਨਾ ਹੈ, ਮਨ ਦੇ ਗੁਲਾਮ ਨਹੀਂ ਬਣਨਾ। ਮੈਂ ਅੱਗੇ ਵੀ ਇਹ ਗੱਲ ਸੁਣਾਈ ਸੀ। ਮੈਂ ਸ਼ਹੀਦਾਂ ਸਾਹਿਬ ਬੈਠਾ ਸਾਂ, ਅੱਜ ਤੋਂ 15-16 ਸਾਲ ਪੁਰਾਣੀ ਗੱਲ ਹੈ, ਜਾਂ 20 ਸਾਲ ਪੁਰਾਣੀ ਗੱਲ। ਇੱਕ ਬੱਚੀ ਆਈ ਸੀ ਮੇਰੇ ਕੋਲ, ਮੇਰੀ ਝੋਲੀ ਦੇ ਵਿੱਚ ਉਹਨੇ ਥੋੜੀ ਜੀ ਸੇਵਾ ਪਾਈ ਤੇ ਨਾਲ ਇੱਕ ਚਿੱਠੀ ਲਿਖ ਕੇ ਦਿੱਤੀ ਮੈਨੂੰ, ਕਹਿੰਦੀ ਵੀਰ ਜੀ ਇਹ ਪੜ੍ਹ ਲੈਣਾ। ਤੇ ਨਾਲ ਜਾਣ ਲੱਗਿਆ ਮੇਰੇ ਕੰਨ 'ਚ ਇੰਨੀ ਗੱਲ ਕਹੇਗੀ, ਕਹਿਣ ਲੱਗੀ ਅਸੀਂ ਨਾ ਕਲਰ ਟੀਵੀ ਲਿਆ, ਰੰਗਦਾਰ ਟੀਵੀ ਲਿਆ, ਉਹਦੀ ਤੁਸੀਂ ਅਰਦਾਸ ਕਰਨੀ। ਮੈਂ ਉੱਥੇ ਬੋਲਦਾ ਨਹੀਂ ਸ਼ਹੀਦਾਂ ਸਾਹਿਬ, ਮੈਂ ਧੀ ਨੂੰ ਇਸ਼ਾਰਾ ਕੀਤਾ, ਮੈਂ ਕੋਈ ਨਹੀਂ। ਹੁਣ ਮੈਂ ਆਪਣੇ ਮਨ 'ਚ ਸੋਚਣ ਲੱਗ ਪਿਆ, ਮੈਂ ਕਿ ਕੀ ਅਰਦਾਸ ਕਰਾਂ। ਕਲਰ ਟੀਵੀ ਲਿਆ ਇਹਨਾਂ ਨੇ, ਬਲੈਕ ਐਂਡ ਵਾਈਟ ਵੇਚਿਆ, ਕਲਰ ਲਿਆ, ਕੀ ਅਰਦਾਸ ਕਰਾਂ। ਤੇ ਉਸ ਵੇਲੇ ਨਾ ਜਦੋਂ ਮੈਂ ਉਹ ਬੱਚੀ ਦੀ ਚਿੱਠੀ ਖੋਲ ਕੇ ਬਾਅਦ ਵਿੱਚ ਪੜ੍ਹੀ ਨਾ, ਮੇਰਾ ਸਿਰ ਝੁਕ ਗਿਆ। ਵਿੱਚ ਲਿਖਿਆ ਪਤਾ ਕੀ ਸੀ? ਵੀਰ ਜੀ ਅਸੀਂ ਇਹ ਕਲਰ ਟੀਵੀ ਲਿਆ ਤੇ ਅਰਦਾਸ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਕਰਿਓ, ਅਸੀਂ ਇਸ ਟੀਵੀ ਦੇ ਉੱਤੇ ਜੁੜਨ ਤੇ ਜੋੜਨ ਵਾਲੀਆਂ ਚੀਜ਼ਾਂ ਦੇਖੀਏ, ਨੌਲੇਜ ਵਾਲੀਆਂ ਚੀਜ਼ਾਂ ਦੇਖੀਏ, ਦੂਜੀਆਂ ਚੀਜ਼ਾਂ ਦੇ ਅਸੀਂ ਗੁਲਾਮ ਨਾ ਬਣ ਜਾਈਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਮੈਨੂੰ ਬੜੀ ਖੁਸ਼ੀ ਹੋਈ, ਬੜੀ ਖੁਸ਼ੀ। ਦੇਖੋ, ਗੁਲਾਮੀ ਤੇ ਕਰਨੀ ਆਪਣੇ ਮਾਲਕ ਦੀ। ਕਹੋ ਕਬੀਰ ਗੁਲਾਮ ਘਰ ਕਾ ਜੀਆਏ ਭਾਵੇਂ ਮਾਰ। ਗੁਲਾਮੀ ਤੇ ਉਹਦੀ ਕਰਨੀ ਹੈ। ਤੇ ਸੱਚੀ ਗੱਲ ਏ, ਸਾਹਿਬਾਂ ਦੀ ਗੁਲਾਮੀ ਇਹੋ ਜੀ ਗੁਲਾਮੀ ਏ, ਜਿਨਨੇ ਆਪਣੇ ਗੁਰੂ ਰਾਮਦਾਸ ਦੀ, ਬਾਬਾ ਦੀਪ ਸਿੰਘ ਦੀ ਗੁਲਾਮੀ ਕਰਨੀ ਸ਼ੁਰੂ ਕਰਤੀ ਨਾ, ਗੁਰੂ ਰਾਮਦਾਸ ਦੀ ਗੁਲਾਮੀ ਨੇ ਬਾਕੀ ਦੀਆਂ ਗੁਲਾਮੀ ਦੀਆਂ ਜੰਜੀਰਾਂ ਤੋੜ ਕੇ ਰੱਖ ਦੇਣੀਆਂ ਨੇ। ਬੋਲੇ ਸੋ ਨਿਹਾਲ। ਗੁਲਾਮੀ ਕਰਨੀ ਆਪਣੇ ਮਾਲਕ ਦੀ ਕਰੋ, ਆਪਣੇ ਮਾਲਕ ਦੀ। ਜੋ ਉਹ ਕਹਿੰਦਾ ਉਹਦੀ ਰਜ਼ਾ ਵਿੱਚ, ਉਹਦੇ ਹੁਕਮ ਵਿੱਚ ਚੱਲਣਾ ਹੈ। ਜੇ ਕਹਿਤਾ ਬਹਿ ਜਾ ਤੇ ਬੈਠੇ ਰਹਿਣਾ ਜਦ ਤੱਕ ਅਗਲਾ ਹੁਕਮ ਨਾ ਆਵੇ ਖਲੋਣ ਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਆਨੰਦ ਤੇ ਤਾਂ ਬਣੇਗਾ ਲਾਈਫ ਦੇ ਵਿੱਚ ਜਦੋਂ ਅਸੀਂ ਉਹਦੀ ਗੁਲਾਮੀ ਕਰਾਂਗੇ, ਮਹਾਂਪੁਰਖਾਂ ਦੀ ਗੁਲਾਮੀ ਕਰਾਂਗੇ। ਭਾਈ ਨੰਦ ਲਾਲ ਸਾਹਿਬ ਨੇ ਇੱਥੋਂ ਤੱਕ ਕਹਿਤਾ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮੇਰੇ ਗਲ ਦੇ ਵਿੱਚ ਆਪਣੇ ਨਾਮ ਦਾ ਪਟਾ ਪਾ ਦੇ, ਆਪਣੀ ਬੰਦਗੀ ਦਾ ਪਟਾ ਪਾ ਦੇ, ਤਾਂ ਜੋ ਜਿੱਧਰੋਂ ਵੀ ਇਹ ਨੰਦ ਲਾਲ ਲੰਘੇ ਲੋਕ ਉਂਗਲੀਆਂ ਕਰ ਕਰਕੇ ਕਹਿਣ ਇਹ ਗੁਰੂ ਗੋਬਿੰਦ ਸਿੰਘ ਦਾ ਗੁਲਾਮ ਜਾ ਰਿਹਾ ਹੈ। ਵੇਖੋ ਇਥੋਂ ਦੀ ਗੁਲਾਮੀ ਵੀ ਬੜੀ ਵੱਡੀ ਏ, ਬਾਕੀ ਦੀਆਂ ਗੁਲਾਮੀਆਂ ਬੜੀਆਂ ਮਾੜੀਆਂ ਨੇ। ਗੁਲਾਮੀ ਕਰਨੀ ਬਾਬਾ ਦੀਪ ਸਿੰਘ ਜੀ ਦੀ ਕਰੀ ਗਈ, ਜਿਨੇ ਬਾਕੀ ਜੰਜੀਰਾਂ ਸਾਡੀਆਂ ਕੱਟ ਦੇਣੀਆਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਇਹ ਪਹਿਲੀ ਬੇਨਤੀ, ਜੇ ਆਪਣੀ ਮੰਜ਼ਿਲ ਤੱਕ ਪਹੁੰਚਣਾ ਹੈ ਨਾ, ਮਨ ਦੇ ਮਾਲਕ ਬਣਨਾ, ਮਨ ਦੇ ਗੁਲਾਮ ਨਹੀਂ ਬਣਨਾ। ਦੂਜੀ ਗੱਲ ਹੁਣ ਸੁਣਿਓ ਧਿਆਨ ਨਾਲ, ਜੇ ਮੰਜ਼ਿਲ ਤੱਕ ਆਪਣੇ ਲਕਸ਼ ਤੱਕ ਪਹੁੰਚਣਾ ਹੈ ਨਾ, ਇੱਕ ਯੋਜਨਾ ਮੰਨ ਲਓ ਤੁਹਾਡੀ ਫੇਲ ਹੋ ਗਈ, ਇੱਕ ਜਗ੍ਹਾ ਤੇ ਤੂੰ ਟਰਾਈ ਕੀਤੀ, ਫੇਲ ਹੋ ਗਿਆ ਕੰਮ, ਇੱਕ ਯੋਜਨਾ ਤੇਰੀ ਵਿਫਲ ਹੋਈ ਹੈ ਨਾ, ਤੇ ਐਵੇਂ ਹੱਥ ਤੇ ਹੱਥ ਧਰ ਕੇ ਆਲਸੀਆਂ ਵਾਂਗ ਨਾ ਬਹਿ, ਨਵੀਂ ਯੋਜਨਾ ਬਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ। ਨਵੀਂ ਟਰਾਈ ਕਰ, ਨਵੀਂ ਯੋਜਨਾ ਬਣਾ ਲੈ। ਜੇ ਇੱਕ ਯੋਜਨਾ ਫੇਲ ਹੋ ਗਈ, ਇੱਕ ਤੇਰੀ ਕੋਸ਼ਿਸ਼ ਨਾ ਕਾਮਯਾਬ ਹੋਈ ਹੈ, ਦੁਬਾਰਾ ਫਿਰ ਕੋਸ਼ਿਸ਼ ਕਰ, ਰੀਸਟਾਰਟ, ਫਿਰ ਰੀਸਟਾਰਟ ਕਰ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੈਂ 3-4 ਦਿਨ ਪਹਿਲੇ ਇੱਕ ਮੂਵੀ ਦੇਖੀ, 12ਵੀਂ ਫੇਲ। ਸੁਣਿਓ ਧਿਆਨ ਨਾਲ,
ਮੈਨੂੰ ਜਿੱਥੋਂ ਕੁਝ ਸਿੱਖਣ ਨੂੰ ਮਿਲਦਾ ਮੈਂ ਤੁਹਾਡੇ ਤੱਕ ਪਹੁੰਚਾ ਦੇਣਾ ਗੱਲਾਂ। ਚੰਗੀਆਂ ਚੀਜ਼ਾਂ ਵੇਖਿਆ ਕਰੋ। ਮੈਂ ਅੱਜ ਤੱਕ ਨਹੀਂ ਕਿਹਾ ਟੀਵੀ ਨਾ ਵੇਖੋ, ਮੈਂ ਕਹਿੰਦਾ ਵੇਖੋ, ਪਰ ਇੱਕ ਲਿਮਟ ਰੱਖ ਲਓ, ਇੰਨੇ ਤੋਂ ਇੰਨੇ ਦੇਖਣਾ, ਲਿਮਟ ਰੱਖੋ। ਇਹ ਨਹੀਂ ਕਿ 5-5 ਘੰਟੇ ਟੀਵੀ ਵੇਖਣ ਲੱਗ ਗਏ, ਮੋਬਾਈਲ ਚਲਾਉਣ ਲੱਗੇ 6-6 ਘੰਟੇ ਚਲਾਈ, ਇਹ ਨਹੀਂ। ਸਿਸਟਮੈਟਿਕਲੀ ਸਾਰੇ ਕੰਮ ਕਰੋ। ਹੁਣ ਮੈਂ ਉਹ ਪਿਕਚਰ ਦੇਖੀ, ਮੈਨੂੰ ਚੰਗੀਆਂ ਚੀਜ਼ਾਂ ਵੇਖਣ ਦਾ ਸ਼ੌਂਕ ਹੈ। ਉਹਦੇ ਵਿੱਚ ਉਹ ਬੱਚਾ IPS ਬਣਨਾ ਚਾਹੁੰਦਾ, +2 ਦੇ ਐਗਜ਼ਾਮ ਦੇ ਵਿੱਚ ਇੱਕ ਵਾਰੀ ਫੇਲ ਹੋ ਗਿਆ, ਹਿੰਮਤ ਨਹੀਂ ਹਾਰੀ, ਦੂਜੀ ਵਾਰੀ ਐਗਜ਼ਾਮ ਦਿੱਤੇ। ਉਸ ਤੋਂ ਬਾਅਦ ਜਦੋਂ ਅਗਲੀ ਪੜ੍ਹਾਈ ਕਰਦਾ ਉਹਦੇ ਵਿੱਚ ਵੀ ਇੱਕ ਵਾਰੀ ਫੇਲ, ਦੂਜੀ ਵਾਰੀ ਫੇਲ, ਤੀਜੀ ਵਾਰੀ ਫੇਲ, ਚੌਥੀ ਵਾਰੀ ਫੇਲ। ਉਹਨੇ ਕੋਸ਼ਿਸ਼ ਕਰਨੀ ਨਹੀਂ ਛੱਡੀ। ਜਿਉਂ-ਜਿਉਂ ਕੋਸ਼ਿਸ਼ ਕਰਦਾ ਗਿਆ, ਹੁਣ ਮੰਨ ਲਓ ਕਿਸੇ ਕੰਮ 'ਚੋਂ ਮੈਂ ਫੇਲ ਹੋਣਾ, ਮੈਂ ਆਪਣੀ ਗੱਲ ਕਰਦਾ, ਅਗਲੀ ਟਰਾਈ ਮੈਂ ਕਰਦਾ। ਹੁਣ ਤੁਸੀਂ ਸਿਆਣੇ ਹੋ, ਪਿਛਲੀ ਜਿਹੜੀ ਮੈਂ ਕੋਸ਼ਿਸ਼ ਕੀਤੀ ਉਹਦਾ ਤਜਰਬਾ ਵੀ ਤੇ ਮੇਰੇ ਨਾਲ ਆ ਗਿਆ ਨਾ, ਮੈਂ ਫੇਲ ਨਹੀਂ ਹੋਇਆ, ਮੇਰਾ ਤਜਰਬਾ ਵੱਧ ਗਿਆ। ਦੂਜੀ ਵਾਰੀ ਜਦੋਂ ਮੈਂ ਫੇਲ ਹੋਇਆ, ਤੀਜੀ ਵਾਰੀ ਕੋਸ਼ਿਸ਼ ਕੀਤੀ, ਉਹ 2 ਵਾਰੀ ਫੇਲ ਹੋਣ ਦਾ ਤਜਰਬਾ ਮੇਰੇ ਨਾਲ ਆ ਗਿਆ ਕਿ ਬਈ ਆਹ ਗਲਤੀ ਮੈਂ ਕੀਤੀ ਸੀ, ਹੁਣ ਨਹੀਂ ਕਰਨੀ। ਬੰਦਾ ਕਦੀ ਫੇਲ ਨਹੀਂ ਹੁੰਦਾ, ਤਜਰਬੇ ਨਾਲ ਵੱਧਦੇ ਜਾਂਦੇ ਨੇ। ਹੁਣ ਜਦੋਂ ਉਹਨੇ ਚੌਥੀ ਕਿ 5ਵੀਂ ਵਾਰੀ ਫਿਰ ਕੋਸ਼ਿਸ਼ ਕੀਤੀ ਤੇ ਅਫਸਰ ਬਣ ਗਿਆ। ਦੇਖਿਓ ਜਰੂਰ, ਬੱਚੇ ਵੀ ਇਸ ਵੇਲੇ ਨੌਜਵਾਨ ਕੀਰਤਨ ਸੁਣਦੇ ਹੋਣਗੇ, ਜਰੂਰ ਇਹ ਮੂਵੀ ਦੇਖਣਾ। ਚੰਗੀ ਚੀਜ਼ ਜ਼ਰੂਰ ਵੇਖਿਆ ਕਰੋ, ਮਾੜੀਆਂ ਚੀਜ਼ਾਂ ਤੋਂ ਤੁਸੀਂ ਸੰਕੋਚ ਕਰਨਾ। ਜਿੱਥੋਂ ਗੁਣ ਮਿਲਣ, ਜਿੱਥੋਂ ਤੁਹਾਨੂੰ ਨੌਲੇਜ ਮਿਲੇ, ਜਿੱਥੋਂ ਤੁਹਾਨੂੰ ਗਿਆਨ ਮਿਲੇ, ਜਿੱਥੋਂ ਕੋਈ ਗੁਰੂ ਦੀ ਗੱਲ ਮਿਲੇ, ਜਿੱਥੋਂ ਜੁੜਨ ਵਾਲੀ ਕੋਈ ਗੱਲ ਮਿਲੇ, ਤੁਹਾਡੇ ਗਿਆਨ 'ਚ ਵਾਧੇ ਵਾਲੀ ਗੱਲ ਮਿਲੇ, ਉਹ ਕੰਮ ਜ਼ਰੂਰ ਕਰਿਆ ਕਰੋ। ਬਾਕੀ ਕੰਮਾਂ ਤੋਂ ਸੰਕੋਚ। ਮੈਂ ਗੱਲ ਕਰ ਰਿਹਾ, ਇੱਕ ਕੋਸ਼ਿਸ਼ ਤੁਹਾਡੀ ਨਾ ਕਾਮਯਾਬ ਹੋਈ ਹੈ ਨਾ, ਤੇ ਹੱਥ ਤੇ ਹੱਥ ਧਰ ਕੇ ਨਾ ਬੈਠੋ, ਦੂਜੀ ਵਾਰੀ ਫਿਰ ਲੱਗ ਜਾਓ, ਫਿਰ ਕੋਸ਼ਿਸ਼ ਕਰੋ, ਰੀਸਟਾਰਟ ਕਰੋ, ਫਿਰ ਦੁਬਾਰਾ ਸ਼ੁਰੂ ਹੋ ਜਾਓ। ਕੋਈ ਨਹੀਂ, ਮੈਨੂੰ ਤੂੰ ਚਾਹੀਦਾ ਤੇ ਨਾਲ ਆਪਣਾ ਨੇਮ ਵਧਾਈ ਜਾਓ। 1 ਪੜ ਜਪਜੀ ਸਾਹਿਬ ਵਧਾ ਲਓ, 2 ਪੜ ਜਪਜੀ ਸਾਹਿਬ ਵਧਾ ਲਓ। ਬਾਪੂ ਪਿਛਲੀ ਵਾਰੀ ਇਦਾਂ ਹੋ ਗਿਆ ਮੇਰਾ ਕੰਮ, ਤੇ ਹੁਣ ਕਿਰਪਾ ਕਰੀ ਅੰਗ ਸੰਗ ਹੋ ਕੇ ਵਰਤੀ। ਬਾਪੂ ਵੀ ਕਈ ਵਾਰੀ ਚੈੱਕ ਕਰਦਾ। ਦੂਜੀ ਵਾਰੀ ਫਿਰ ਮੰਨ ਲਓ ਕੰਮ ਨਹੀਂ, ਆ ਸਾਡਾ ਜੱਸੀ ਬੈਠਾ, ਇਹਦਾ 2 ਵਾਰੀ ਵੀਜ਼ਾ ਨਹੀਂ ਲੱਗਾ, 2 ਵਾਰੀ ਕਿ 3 ਵਾਰੀ, 2 ਵਾਰੀ ਇਹਦਾ ਵੀਜ਼ਾ ਨਹੀਂ ਲੱਗਾ ਅਮਰੀਕਾ ਦਾ। ਤੇ ਮੈਨੂੰ ਇਹੋ ਹੀ ਗੱਲ ਕਹੀ, ਮੈਂ ਕਿਹਾ ਪੁੱਤਰ ਕੋਈ ਨਹੀਂ, ਚੜ੍ਹਦੀ ਕਲਾ, ਮੇਰਾ 4 ਵਾਰੀ ਨਹੀਂ ਸੀ ਲੱਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਟੈਨਸ਼ਨ ਕਾਹਦੀ ਹੈ? ਡੈਡੀ ਦਾ ਲੱਗ ਗਿਆ, ਹੁਣ ਲੱਗ ਗਿਆ ਨਾ, ਮੰਮੀ ਦਾ ਵੀ ਇਹਦੀ ਲੱਗ ਗਿਆ, ਡੈਡੀ ਦਾ ਵੀ ਲੱਗ ਗਿਆ, ਇਹ ਰਹਿ ਗਿਆ। ਮੈਂ ਕਿਹਾ ਟੈਨਸ਼ਨ ਲੈਣ ਦੀ ਗੱਲ ਨਹੀਂ। ਬਾਪੂ ਕਈ ਵਾਰੀ ਵੇਖਦਾ ਜੇ ਥੋੜੀ ਬਹੁਤ ਨੇਮ 'ਚ ਕਮੀ, ਚੱਲ ਹੋਰ ਵਧਾ ਲੈ ਪੁੱਤਰਾ, ਨਾਲ ਕੋਸ਼ਿਸ਼ ਕਰੀ ਚੱਲੋ, ਕੋਸ਼ਿਸ਼ ਕਰੀ ਚੱਲੋ, ਵਾਰ-ਵਾਰ ਕੋਸ਼ਿਸ਼ ਕਰੀ ਚੱਲੋ, ਕੁਛ ਨਹੀਂ ਹੁੰਦਾ। ਦਿਮਾਗ ਤੇ ਬੋਝ ਨਾ ਆਉਣ ਦਿਓ ਕਿਸੇ ਗੱਲ ਦਾ। ਇੱਕ ਵਾਰੀ ਫੇਲ ਹੋ ਗਏ, ਕੋਈ ਨਹੀਂ, ਦੂਜੀ ਵਾਰੀ ਉਹਨੇ ਆਪੇ ਸਾਥ ਦੇ ਦੇਣਾ। ਚੱਲ ਦੂਜੀ ਵਾਰੀ ਉਹਨੇ ਮੈਨੂੰ ਫਿਰ ਪਰਖ ਲਿਆ, ਕੋਈ ਨਹੀਂ, ਤੀਜੀ ਵਾਰੀ ਸਹੀ, ਤੀਜੀ ਵਾਰੀ ਪਰਖ, ਚੌਥੀ ਵਾਰੀ ਸਹੀ, ਕੋਈ ਗੱਲ ਹੀ ਨਹੀਂ। ਇੱਕ ਯੋਜਨਾ ਦੇ ਵਿੱਚੋਂ ਫੇਲ ਹੋਏ ਹੋ ਨਾ, ਫਿਰ ਨਵੀਂ ਯੋਜਨਾ ਤਿਆਰ ਕਰੋ, ਨਵੀਂ ਤਕਨੀਕ ਦੇ ਨਾਲ ਫਿਰ ਕੋਸ਼ਿਸ਼ ਕਰੋ। ਫਿਰ ਤੁਸੀਂ ਅੱਜ ਨਹੀਂ ਤੇ ਕੱਲ ਆਪਣੀ ਮੰਜ਼ਿਲ ਤੱਕ ਪਹੁੰਚ ਹੀ ਜਾਓਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੇਰਾ ਖਿਆਲ ਥਾਮਸ ਐਡੀਸਨ ਨੇ ਬਲਬ ਦੀ ਜੋ ਖੋਜ ਕੀਤੀ ਹੈ, ਹੁਣ ਉਹਨੇ ਆਪਣੇ ਜ਼ਿਕਰ ਦੇ ਵਿੱਚ ਇਹ ਲਿਖਿਆ ਹੈ, ਕਹਿੰਦਾ ਮੈਂ ਤਕਰੀਬਨ 900 ਕੇ 1000 ਵਾਰੀ ਕੋਸ਼ਿਸ਼ ਕੀਤੀ, 900 ਕੇ 1000 ਵਾਰੀ ਕੋਸ਼ਿਸ਼ਾਂ ਦੇ ਵਿੱਚ ਮੈਂ ਫੇਲ ਹੋਇਆ। ਕਹਿੰਦੇ ਉਸ ਤੋਂ ਬਾਅਦ ਵੀ ਮੈਂ ਕੋਸ਼ਿਸ਼ ਕਰਨੀ ਛੱਡੀ ਨਹੀਂ, ਤੇ ਆ ਸਾਡੇ ਲਈ ਬਲਬ ਉਹਨੇ ਪੈਦਾ ਕਰਤਾ, ਇਹ ਰੌਸ਼ਨੀ ਸਾਡੇ ਲਈ ਲਿਆਂਦੀ। ਤੇ ਜੇ ਇਹੋ ਹੀ ਉਹ ਹਿੰਮਤ ਹਾਰ ਜੇ, ਹਾਏ ਮੈਂ 800 ਵਾਰੀ ਕੋਸ਼ਿਸ਼ ਕਰ ਲਈ, ਮੇਰਾ ਤੇ ਕੰਮ ਨਹੀਂ ਹੋ ਰਿਹਾ, ਮੇਰੀ ਗੱਲ ਨਹੀਂ ਬਣਦੀ, ਫਿਰ ਗੱਲ ਨਹੀਂ ਬਣਦੀ। 900 ਵਾਰੀ ਕੋਸ਼ਿਸ਼, 1000 ਵਾਰੀ ਕੋਸ਼ਿਸ਼ ਕੀਤੀ, ਜਦੋਂ ਬਲਬ ਦੀ ਇਹ ਖੋਜ ਹੋਈ ਹੈ ਨਾ, ਉਹ ਫੇਲ ਹੋਣ ਦਾ ਤਜਰਬਾ ਵੀ ਉਹਦੇ ਨਾਲ ਤੁਰਦਾ ਰਿਹਾ। ਤਜਰਬਾ, ਉਹ ਚੀਜ਼ ਨਾਲ ਤੁਰਦੀ ਰਹੀ ਕਿ ਇੱਥੇ ਮੈਂ ਆਹ ਗਲਤੀ ਕੀਤੀ, ਹੁਣ ਨਹੀਂ ਕਰਨੀ, ਇੱਥੇ ਆਹ ਗਲਤੀ ਕੀਤੀ, ਹੁਣ ਇਹ ਗਲਤੀ ਨਹੀਂ ਕਰਨੀ। ਬਸ ਆਹ ਚੀਜ਼ ਦਾ ਧਿਆਨ ਰੱਖੋ। ਜੇ ਕਾਮਯਾਬੀ ਚਾਹੀਦੀ ਹੈ, ਜੇ ਆਲਸੀ ਬਣਨਾ ਹੈ, ਫਿਰ ਤੇ ਪਿਆਰੇ ਉਹ ਗੱਲ ਨਹੀਂ ਬਣਨੀ। ਜੇ ਜੀਵਨ ਦੇ ਵਿੱਚ ਕੁਝ ਬਣਨਾ ਹੈ, ਫਿਰ ਕੋਸ਼ਿਸ਼ ਤੇ ਕੋਸ਼ਿਸ਼ ਕਰੀ ਜਾਣੀ ਆਪਾਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਤੇ ਮੰਨ ਲਓ ਤੁਹਾਡੀਆਂ ਕੋਸ਼ਿਸ਼ਾਂ ਦੇ ਵਿੱਚ ਤੁਹਾਡਾ ਕੋਈ ਵਿਰੋਧੀ ਆ ਜਾਏ, ਵਿਰੋਧੀ ਤੁਹਾਡੇ ਨਾਲ ਜੈਲਸੀ ਕਰਨ ਲੱਗ ਪਏ, ਤੁਹਾਡੀ ਨਿੰਦਿਆ ਕਰਨ ਲੱਗ ਪਏ, ਤੁਹਾਡੇ ਵਿਰੋਧ ਦੇ ਵਿੱਚ ਖੜਾ ਹੋ ਜਾਏ, ਤੇ ਉਸ ਵੇਲੇ ਪਿਆਰਿਓ ਐਵੇਂ ਮਨ ਨੂੰ ਕਲਪਾਉਣ ਦੀ ਜਗ੍ਹਾ ਤੇ ਨਾ ਇਹ ਸੋਚਿਆ ਕਰੋ, ਜਿਹੜੇ ਮੇਰੇ ਵਿਰੁੱਧ ਬੋਲ ਰਹੇ ਨੇ
ਅਸਲੀਅਤ ਦੇ ਵਿੱਚ ਉਹਨਾਂ ਦੇ ਅੰਦਰ ਇੱਕ ਕਾਬਲਤਾ ਹੈ ਜਿਹਦੇ ਬਾਰੇ ਮੈਨੂੰ ਸੁਣਾ ਰਹੇ ਨੇ ਗੱਲਾਂ, ਹੈ ਜੀ। ਇਹ ਚੀਜ਼ ਜ਼ਰੂਰ ਸੋਚ ਲਿਆ ਕਰੋ। ਉਸ ਤੋਂ ਬਾਅਦ ਇਹ ਵੀ ਸੋਚਿਆ ਕਰੋ ਜਿਹੜੀ ਉਹ ਗੱਲ ਕਹਿ ਰਹੇ ਨੇ ਸਹੀ ਹੈ ਕਿ ਗਲਤ ਹੈ। ਜੇ ਸਹੀ ਕਹਿ ਰਹੇ ਫਿਰ ਆਪਣੀ ਕਮੀ ਦੂਰ ਕਰੋ, ਤੇ ਜੇ ਗਲਤ ਕਹਿ ਰਹੇ ਨੇ ਤੇ ਇਗਨੋਰ ਕਰੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹਨਾਂ ਦੀ ਤਰਕ ਵਿੱਚ ਸੱਚਾਈ ਹੈ ਕਿ ਨਹੀਂ ਸੱਚਾਈ? ਤੇ ਜੇ ਮੈਂ ਇਹਨਾਂ ਦਾ ਜਵਾਬ ਦਿੱਤਾ ਤੇ ਮੇਰੀ ਪ੍ਰਤੀਕਿਰਿਆ, ਜਿਹੜੀ ਮੇਰੀ ਪ੍ਰਤੀਕਿਰਿਆ ਹੈ, ਉਹ ਪ੍ਰਤੀਕਿਰਿਆ ਮੇਰਾ ਸਨਮਾਨ ਵਧਾਏਗੀ ਕਿ ਘਟਾਏਗੀ? ਇਹ ਵੀ ਜ਼ਰੂਰ ਸੋਚ ਲਿਆ ਕਰੋ, ਕਿਉਂਕਿ ਰੁਕਾਵਟਾਂ ਪਾਉਣ ਵਾਲੇ ਬਹੁਤ ਆਉਂਦੇ ਨੇ ਰਾਹ ਦੇ ਵਿੱਚ। ਹੁਣ ਮੈਂ ਕੋਈ ਗੱਲ ਕਰਦਾ, ਮੰਨ ਲਓ ਕੋਈ ਆ ਗਿਆ ਬੰਦਾ, ਇਹਨਾਂ ਨੇ ਇਦਾਂ ਕਹਿਤਾ, ਇਹਨਾਂ ਨੇ ਇਦਾਂ ਕਹਿਤਾ, ਇਹਨਾਂ ਨੇ ਇਦਾਂ ਕਰਤਾ, ਉਹ ਸਾਡੀਆਂ ਗੱਲਾਂ ਛੱਡੋ, ਲੋਕ ਤੇ ਚੁਪਹਿਰਿਆਂ ਬਾਰੇ ਬੋਲੀ ਜਾਂਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਇਹ ਚੁਪਹਿਰੇ ਕਰਨੇ ਮਨਮਤ, ਉਹ ਪਿਆਰਿਓ ਇਸ ਤੋਂ ਵੱਡੀ ਗੁਰਮਤ ਹੈ ਹੀ ਕੋਈ ਨਹੀਂ। ਚੁਪਹਿਰਿਆਂ ਤੋਂ ਵੱਡੀ ਗੁਰਮਤ ਹੈ ਹੀ ਕੋਈ ਨਹੀਂ। ਮਹਾਰਾਜ ਕਹਿੰਦੇ ਜਪ ਤਪ ਕਾ ਬੰਦ ਬੇੜਲਾ, ਤੇ ਆ ਜਪ ਤਪ ਹੀ ਕਰਦੇ ਆ ਕਿ ਅਸੀਂ ਕੋਈ ਦੂਜੀ ਗੱਲ ਥੋੜੀ ਕਰਦੇ ਆ। 5 ਜਪਜੀ ਸਾਹਿਬ ਦੇ ਪਾਠ ਕਰ ਲੈ, 2 ਚੌਪਈ ਸਾਹਿਬ ਦੇ ਪਾਠ ਕਰ ਲੈ, ਸੁਖਮਨੀ ਸਾਹਿਬ ਦੀ ਬਾਣੀ ਪੜ੍ਹ ਲਈ, ਇਹ ਜਪ ਤਪ ਹੀ ਏ। ਬਹਾਨੇ ਨਾਲ ਹੋ ਰਿਹਾ ਨਾ, ਬਹਾਨੇ ਨਾਲ ਕੋਈ ਨਹੀਂ। ਜਿਹੜੇ ਚੁਪਹਿਰਿਆਂ ਨਾਲ ਜੁੜ ਰਹੇ ਨੇ ਉਹ ਪਿਆਰਿਓ ਕਿੰਨੇ ਕਿੰਨੇ ਘੰਟੇ ਦੇ ਉਹਨਾਂ ਦੇ ਨੇਮ ਬਣ ਰਹੇ। ਇਹ ਸਦਕੇ ਚੁਪਹਿਰਿਆਂ ਦੇ ਦੁਨਿਆਵੀ ਕਾਰਜ ਤੇ ਰਾਸ ਹੋ ਹੀ ਰਹੇ ਨੇ। ਹਜ਼ਾਰਾਂ ਸ਼ਰੀਰ ਮੈਂ ਤੁਹਾਨੂੰ ਵਿਖਾ ਸਕਦਾ, ਉਹ ਇਸ ਸਦਕੇ ਚੁਪਹਿਰਿਆਂ ਦੇ ਅੰਮ੍ਰਿਤ ਵੇਲੇ ਵੀ ਝੋਲੀਆਂ 'ਚ ਪੈ ਰਹੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਹੁਣ ਚੁਪਹਿਰੇ ਵਿੱਚ ਬੰਦਾ ਆਇਆ ਜਿੰਨੇ ਕਦੀ ਅੰਮ੍ਰਿਤ ਵੇਲਾ ਨਹੀਂ ਸੀ ਸੰਭਾਲਿਆ, ਉਹ ਬਾਣੀ ਨਾਲ ਇਹੋ ਜਿਹਾ ਜੁੜ ਗਿਆ, ਇਹੋ ਜਿਹਾ ਜੁੜ ਗਿਆ, ਅੰਮ੍ਰਿਤ ਵੇਲਾ ਘਰ 'ਚ ਆ ਗਿਆ। ਗੁਰਮਤ ਹੋਈ ਕਿ ਮਨਮਤ ਹੋਈ? ਦੱਸੋ। ਘਰ ਦੇ ਵਿੱਚੋਂ ਸ਼ਰਾਬਾਂ ਨਿਕਲ ਗਈਆਂ, ਕਲਾ ਕਲੇਸ਼ ਨਿਕਲ ਗਿਆ, ਘਰ ਦੇ ਵਿੱਚ ਖੁਸ਼ੀਆਂ ਦੀ ਲਹਿਰ ਆ ਗਈ। ਇਹ ਗੁਰਮਤ ਹੋਈ ਕਿ ਮਨਮਤ ਹੋਈ? ਜਿਨ੍ਹਾਂ ਦੇ ਰੋਕੇ ਕੰਮ ਸੀ ਉਹ ਨਹੀਂ ਸੀ ਚੱਲਦੇ, ਉਹ ਕੰਮ ਚੱਲਣ ਲੱਗ ਪਏ। ਜਿਉਂ-ਜਿਉਂ ਕੰਮ ਚੱਲਣ ਲੱਗ ਪਏ ਤਿਉਂ-ਤਿਉਂ ਬੰਦੇ ਬਾਣੀ ਨਾਲ ਹੋਰ ਜੁੜਨ ਲੱਗ ਪਏ। ਇਹ ਗੁਰਮਤ ਹੈ ਕਿ ਮਨਮਤ ਹੈ? ਇਹ ਮੇਰੀ ਬੇਨਤੀ ਹੈ, ਬੇਨਤੀ। ਵਿਰੋਧਤਾ ਕਰਨ ਵਾਲਿਆਂ ਨੇ ਕਿਸੇ ਪਾਸੇ ਤੁਹਾਨੂੰ ਜੀਣ ਨਹੀਂ ਦੇਣਾ। ਇਸ ਕਰਕੇ ਪਿਆਰਿਓ ਇਹ ਜ਼ਰੂਰ ਵੇਖਿਆ ਕਰੋ, ਜ਼ਰੂਰ ਜ਼ਰੂਰ ਜਿਹੜਾ ਵਿਰੋਧਤਾ ਕਰਦਾ ਉਹ ਸਹੀ ਕਰ ਰਿਹਾ ਕਿ ਗਲਤ ਕਰ ਰਿਹਾ। ਤੇ ਜੇ ਤੇ ਸਹੀ ਆਪਣੀ ਕਮੀ ਫਿਰ ਕੱਢ ਲਓ, ਤੇ ਜੇ ਗਲਤ ਬੋਲੀ ਜਾਂਦੇ ਐਵੇਂ ਫਿਰ ਉਹਨਾਂ ਨੂੰ ਇਗਨੋਰ ਕਰੋ। ਇਗਨੋਰ, ਜਿਵੇਂ ਬਾਬੇ ਨਾਨਕ ਨੇ ਇਗਨੋਰ ਕਰਨਾ ਸਿਖਾਇਆ ਸੀ ਨਾ। ਮੈਂ ਅੱਗੇ ਵੀ ਗੱਲ ਸੁਣਾਈ ਸੀ, ਯਾਦ ਹੋਏਗਾ ਤੁਹਾਨੂੰ। ਬਾਪੂ ਜੀ ਲੇਟੇ ਬਚਪਨ ਦੀ ਉਮਰ ਇਦਾਂ ਦਰਖਤ ਦੇ ਹੇਠਾਂ, 2 ਬੀਬੀਆਂ ਲੰਘਦੀਆਂ ਜਾਣ, ਕਹਿੰਦੀਆਂ ਵੇਖ ਤੇ ਸਹੀ ਕਾਲੂ ਦੇ ਪੁੱਤ ਨੂੰ, ਇੱਕ ਪਾਸੇ ਸਾਧ ਬਣਿਆ ਫਿਰਦਾ, ਦੂਜੇ ਪਾਸੇ ਸਰਾਣੇ ਭਾਲਦਾ। ਮਹਾਰਾਜ ਕਹਿੰਦੇ ਇਹਨਾਂ ਨੂੰ ਲੱਗਦਾ ਸਾਡਾ ਹੱਥ ਇਦਾਂ ਰੱਖਿਆ ਚੰਗਾ ਨਹੀਂ ਲੱਗਾ। ਮਹਾਰਾਜ ਨੇ ਹੱਥ ਕੱਢਤਾ ਤੇ ਨਾਲ ਹੀ ਇੱਕ ਬੋਲ ਪਈ, ਕਹਿੰਦੀ ਵੇਖਦੇ ਸੀ ਕਿੰਨਾ ਹੰਕਾਰ ਹੈ ਇਹਦੇ ਅੰਦਰ, ਅਜੇ ਅਸੀਂ ਕਿਹਾ ਨਾਲੇ ਹੱਥ ਕੱਢ ਛੱਡਿਆ ਸੀ। ਤੇ ਮਹਾਰਾਜ ਨੇ ਕੀਤਾ ਕਿ ਦੋਨਾਂ ਵੱਲੋਂ ਪਿੱਠ ਕਰ ਲਈ। ਪਿੱਠ ਤੁਸੀਂ ਬੋਲਣਾ, ਬੋਲੀ ਚੱਲੋ। ਸਾਨੂੰ ਸਿਖਾਇਆ ਰੱਬ ਨੇ, ਗੁਰੂ ਨਾਨਕ ਨੇ ਸਾਨੂੰ ਸਿਖਾਇਆ, ਦੁਨੀਆ ਨੇ ਕਿਸੇ ਪਾਸੇ ਤੁਹਾਨੂੰ ਜੀਣ ਨਹੀਂ ਦੇਣਾ। ਆਪਣਾ ਸਹੀ ਕੰਮ ਕਰਦੇ ਚੱਲੋ, ਪਰਵਾਹ ਨਾ ਕਰੋ ਕਿਸੇ ਦੀ। ਪਰਵਾਹ ਕਰਨੀ ਆਪਣੇ ਮਾਲਕ ਦੀ ਕਰੋ ਬਸ। ਲੋਕਾਂ ਨੇ ਜਿਹੜੇ ਤੁਹਾਡੇ ਉਲਟ ਬੋਲਦੇ ਨੇ, ਕਈ ਵਾਰੀ ਤੁਹਾਡੇ ਘਰ ਰਾਸ਼ਨ ਪਾ ਕੇ ਨਹੀਂ ਦਿੰਦੇ, ਹੈ ਜੀ। ਦੱਸੋ ਮੈਨੂੰ, ਜਦੋਂ ਔਖਾ ਵੇਲਾ ਹੁੰਦਾ ਖੜਦੇ ਨੇ ਨਾਲ, ਲੱਤਾਂ ਖਿੱਚਣ ਨੂੰ ਆਉਂਦੇ ਨੇ, ਵਿਰੋਧਤਾ ਕਰਨ ਨੂੰ ਆਉਂਦੇ ਨੇ, ਸਪੋਰਟ ਕਰਨ ਨੂੰ ਕਦੀ ਆਏ? ਜਦੋਂ ਬੰਦਾ ਭੁੱਖਾ ਮਰਦਾ ਉਦੋਂ ਕਿੱਥੇ ਨੇ ਇਹ ਲੋਕ? ਕਿੱਥੇ ਨੇ? ਐਵੇਂ ਬਿਨਾਂ ਵਜ੍ਹਾ ਤੋਂ ਟੈਨਸ਼ਨਾਂ ਦਿਮਾਗ ਤੇ ਨਾ ਬਣਾਇਆ ਕਰੋ। ਬਸ ਆਪਣੇ ਮਾਲਕ ਦੇ ਬਣੋ, ਆਪਣੇ ਲਕਸ਼ ਵੱਲ ਵਧੋ, ਆਪਣੀਆਂ ਕਮੀਆਂ ਨੂੰ ਕੱਢੋ। ਦੂਜਾ ਜੋ ਮਰਜ਼ੀ ਕਹਿੰਦਾ ਜਾਵੇ। ਮੈਂ ਅੱਗੇ ਇੱਕ ਦਿਨ ਇਹ ਬੇਨਤੀ ਕੀਤੀ ਸੀ ਸੰਗਤ ਨੂੰ, ਪਿਆਰਿਓ ਮੈਂ ਕੀ ਆ ਮੈਨੂੰ ਪਤਾ ਹੈ ਚੀਜ਼ ਦਾ। ਮੈਨੂੰ ਕਿਸੇ ਕੋਲੋਂ ਪ੍ਰਮਾਣ ਪੱਤਰ ਲੈਣ ਦੀ ਲੋੜ ਨਹੀਂ, ਮੈਨੂੰ ਪਤਾ ਮੈਂ ਕੀ ਆ। ਬਸ ਆਹ ਚੀਜ਼ ਰੱਖਿਆ ਕਰੋ। ਚੰਗੇ ਕਰਮ ਕਰਦੇ ਚੱਲੋ, ਜਿਹੜੇ ਔਗਣ ਨੇ ਉਹ ਕੱਢਦੇ ਚੱਲੋ। ਦੁਨੀਆ ਜੋ ਮਰਜ਼ੀ ਬੋਲੇ, ਸਾਨੂੰ ਕਿਸੇ ਕੋਲੋਂ ਪ੍ਰਮਾਣ ਪੱਤਰ ਲੈਣ ਦੀ ਲੋੜ ਨਹੀਂ। ਪ੍ਰਮਾਣ ਪੱਤਰ ਤੇ ਸਾਨੂੰ ਗੁਰੂ ਜੀ ਨੇ ਆਪੇ ਦੇ ਦੇਣਾ, ਆਪੇ। ਜਿਉਂ-ਜਿਉਂ ਚੰਗੇ ਕੰਮ ਕਰਾਂਗੇ, ਜਿਉਂ-ਜਿਉਂ ਗੁਰਮਤਿ ਅਨੁਸਾਰ ਚੱਲਾਂਗੇ, ਪ੍ਰਮਾਣ ਪੱਤਰ ਉਹਨਾਂ ਨੇ ਸਾਨੂੰ ਆਪੇ ਦੇ ਦੇਣਾ। ਦੁਨੀਆ ਦੇ ਸਰਟੀਫਿਕੇਟਾਂ ਦੀ ਸਾਨੂੰ ਲੋੜ ਕੋਈ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਤੇ ਜੇ ਅੱਗੇ ਵਧਣਾ, ਆਤਮ ਵਿਸ਼ਵਾਸ ਵੀ ਰੱਖੋ, ਮੈਂ ਇਹ ਕਰ ਸਕਦਾ ਵਾਂ। ਕਈ ਵਾਰੀ ਕਹਿੰਦੇ ਆ ਨਾ ਜੀ, ਹਾਏ ਤੂੰ ਕਹਿਤਾ ਮੈਂ ਕਰ ਸਕਦਾ, ਇਹ ਕਹਿਣਾ ਸੀ ਗੁਰੂ ਦੀ ਕਿਰਪਾ, ਗੁਰੂ ਦੀ ਕਿਰਪਾ। ਉਹ ਪਿਆਰਿਓ, ਇੱਕ ਹੁੰਦਾ ਆਤਮ ਵਿਸ਼ਵਾਸ, ਇੱਕ ਹੁੰਦਾ ਅਹੰਕਾਰ। ਫਰਕ ਹੈ ਦੋਨਾਂ 'ਚ।
ਮੈਂ ਇਹ ਕੰਮ ਕਰ ਸਕਦਾ। ਹੁਣ ਮੈਨੂੰ ਪਤਾ ਹੈ ਮੈਂ 2 ਘੰਟੇ ਕੀਰਤਨ ਦੇ ਬੈਠਾ 2 ਘੰਟੇ ਕਰ ਲਾਂਗਾ, 3 ਘੰਟੇ ਬੈਠਾ 3 ਘੰਟੇ ਵੀ ਕਰ ਸਕਦਾ, 4 ਘੰਟੇ ਵੀ ਕਰ ਸਕਦਾ, ਮੈਨੂੰ ਕੌਨਫੀਡੈਂਸ ਹੈ। ਇਹ ਹੰਕਾਰ ਨਹੀਂ ਹੁੰਦਾ, ਇਹ ਆਤਮ ਵਿਸ਼ਵਾਸ ਹੈ। ਹਾਂ, ਮੈਂ ਹੀ ਕੀਰਤਨ ਕਰ ਸਕਦਾ, ਮੈਂ ਹੀ ਇਹ ਕੰਮ ਕਰ ਸਕਦਾ, ਇਹ ਫਿਰ ਅਹੰਕਾਰ ਹੈ। ਮਹਾਰਾਜ ਚਾਹੇ ਇਹਦੇ ਕੋਲੋਂ ਵੀ ਸੇਵਾ ਲੈ ਸਕਦਾ ਹੈ, ਉਹਦੇ ਕੋਲੋਂ ਵੀ ਲੈ ਸਕਦਾ ਹੈ, ਤੁਹਾਡੇ ਕੋਲੋਂ ਵੀ ਲੈ ਸਕਦਾ ਹੈ, ਜਿਹਦੇ ਮਰਜ਼ੀ ਕੋਲੋਂ ਲੈ ਲਵੇ। ਮੈਂ ਅੰਮ੍ਰਿਤ ਵੇਲੇ ਉੱਠ ਜਾਗਾ 3 ਵਜੇ, ਕੋਈ ਗੱਲ ਨਹੀਂ, ਉੱਠ ਸਕਦਾ, ਮੈਂ ਉੱਠ ਜਾਗਾ, ਮੈਂ ਹਿੰਮਤ ਕਰਾਂਗਾ, ਉੱਠ ਜਾਗਾ। ਫਲਾਈਟ ਫੜਨੀ ਹੋਵੇ ਉੱਠਦੇ ਨਹੀਂ, ਉਦੋਂ ਵੀ ਕਿਹਾ ਕਰੋ ਗੁਰੂ ਦੀ ਕਿਰਪਾ ਨਾਲ ਜੇ ਉੱਠਿਆ ਜਾਏਗਾ ਤੇ ਫਲਾਈਟ ਫੜ ਲਾਂਗੇ, ਹੈ ਜੀ। ਸਰੀਰਕ ਕੋਈ ਪ੍ਰੋਬਲਮ ਆ ਜਾਏ, ਰੱਬ ਨਾ ਕਰੇ ਕਿਸੇ ਨੂੰ ਕੋਈ ਪ੍ਰੋਬਲਮ ਆ ਜਾਏ, ਕਿਹਾ ਕਰੋ ਗੁਰੂ ਸਾਹਿਬ ਕਿਰਪਾ ਕਰਨਗੇ, ਡਾਕਟਰ ਆਪੇ ਹੀ ਘਰ ਆ ਜਾਏਗਾ ਤੇ ਮੈਂ ਠੀਕ ਹੋ ਜਾਵਾਂਗਾ। ਭੱਜੇ ਕਿਉਂ ਜਾਂਦੇ ਹਸਪਤਾਲਾਂ ਵਿੱਚ? ਦੱਸੋ ਮੈਨੂੰ। ਉਦਮ ਤੇ ਕਰਦੇ ਆ ਨਾ, ਉਦਮ। ਆਤਮ ਵਿਸ਼ਵਾਸ ਵਿੱਚ ਤੇ ਅਹੰਕਾਰ ਵਿੱਚ ਬੜਾ ਫਰਕ ਹੈ। ਮੈਂ ਇਹ ਕੰਮ ਕਰ ਸਕਦਾ, ਇਹ ਹੈ ਸੈਲਫ ਕੌਨਫੀਡੈਂਸ। ਮੈਂ ਹੀ ਇਹ ਕੰਮ ਕਰ ਸਕਦਾ, ਇਹ ਹੁੰਦਾ ਹੰਕਾਰ। ਮਹਾਰਾਜ ਜਿਹਦੇ ਕੋਲੋਂ ਮਰਜ਼ੀ ਇਹ ਕੰਮ ਕਰਵਾ ਸਕਦੇ ਨੇ, ਜਿਹਨੂੰ ਮਰਜ਼ੀ ਜਰੀਆ ਬਣਾ ਸਕਦੇ ਨੇ। ਆਤਮ ਵਿਸ਼ਵਾਸ ਰੱਖਿਆ ਕਰੋ, ਕੋਈ ਨਹੀਂ ਮੈਂ ਮੰਜ਼ਿਲ ਵੱਲ ਤੁਰ ਪਿਆ, ਮੈਂ ਮੰਜ਼ਿਲ ਨੂੰ ਪਾ ਲੈਣਾ, ਕੋਈ ਗਲਤ ਨਹੀਂ ਹੈ ਕਹਿਣਾ। ਗੁਰੂ ਮਿਹਰ ਕਰੇ, ਬਖਸ਼ਿਸ਼ ਕਰੇ, ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਇੱਕ ਵਾਰੀ ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਜਿਹੜਾ ਸ਼ਬਦ ਪੜ੍ਹਨਾ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਿਆਰੇ ਮਿੱਠੜੇ ਬੋਲ, ਗੁਰੂ ਗ੍ਰੰਥ ਸਾਹਿਬ ਜੀ ਦੇ 674 ਨੰਬਰ ਅੰਗ ਦੇ ਉੱਤੇ ਦਰਜ ਹੈ। ਕੋ ਐਸੋ ਹਮਰਾ ਮੀਤ। ਇਹ ਮੋਬਾਈਲਾਂ ਵਿੱਚ ਜਿਨ੍ਹਾਂ ਨੇ ਗੁਰਬਾਣੀ ਡਾਊਨਲੋਡ ਕੀਤੀ ਹੈ, ਬੇਸ਼ੱਕ ਸ਼ਬਦ ਕੱਢ ਲਓ। ਉਦਾਂ ਕਰਨੇ ਸੁਣਨੇ ਨਹੀਂ, ਮੋਬਾਈਲ ਫੇਸਬੁੱਕਾਂ ਵਟਸਐਪ ਨਹੀਂ ਚਲਾਉਣੀਆਂ, ਪਰ ਜਿਨ੍ਹਾਂ ਨੇ ਗੁਰਬਾਣੀ ਪੜ੍ਹਨ ਵਾਸਤੇ ਜੇ ਕੋਈ ਸਹਾਰਾ ਲੈਣਾ ਚਾਹੋ ਲੈ ਸਕਦੇ ਹੋ। ਹੈ ਕੋਈ ਐਸੋ ਹਮਰਾ ਮੀਤ, ਸਗਲ ਸਮਗਰੀ ਜੀਓ ਹੀਓ ਦਿਓ, ਅਰਪੋਂ ਆਪਣੋ ਜੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। ਲੁਧਿਆਣੇ ਦੀਆਂ ਸੰਗਤਾਂ ਖਾਸ ਕਰਕੇ ਇਹ ਬੇਨਤੀ ਨੂੰ ਧਿਆਨ ਨਾਲ ਸੁਣਨ। 21 ਜਨਵਰੀ ਦਿਨ ਐਤਵਾਰ ਦੁਪਹਿਰੀ 12 ਤੋਂ 4 ਵਜੇ ਤੱਕ ਗੁਰਦੁਆਰਾ ਕਲਗੀਧਰ ਸਾਹਿਬ ਫੀਲਡਗੰਜ ਲੁਧਿਆਣਾ ਵਿਖੇ ਚੁਪਹਿਰਾ ਜਪ ਤਪ ਸਮਾਗਮ ਹੋ ਰਿਹਾ, ਜਿਹਦੇ ਵਿੱਚ ਦਾਸ ਵਿਸ਼ੇਸ਼ ਤੌਰ ਤੇ ਆਪ ਸੰਗਤਾਂ ਦੀ ਅਸੀਸ ਲੈਣ ਵਾਸਤੇ ਪਹੁੰਚ ਰਿਹਾ। ਲੁਧਿਆਣੇ ਦੀਆਂ ਸੰਗਤਾਂ, ਹੋਰ ਜਿੰਨੇ ਵੀ ਨੇੜੇ ਤੇੜੇ ਦੇ ਇਲਾਕੇ ਦੇ ਪ੍ਰੇਮੀ, ਰੋਜ਼ ਜਿਹੜੇ ਹਾਜ਼ਰੀਆਂ ਭਰਦੇ ਹੋ, ਰੋਜ਼ ਜਿਹੜੇ ਜੁੜਦੇ ਹੋ, ਵਹੀਰਾਂ ਕੱਤ ਕੇ ਤਕਰੀਬਨ 11 ਕੁ ਵਜੇ ਸਾਰੀਆਂ ਸੰਗਤਾਂ ਨੇ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ। ਲੰਗਰ ਪ੍ਰਸ਼ਾਦ ਛਕ ਕੇ ਚੌਂਕੜੇ ਮਾਰ ਕੇ ਬਹਿ ਜਾਣਾ। 12 ਤੋਂ 4 ਵਜੇ ਤੱਕ ਜਿੱਥੇ ਦਾਸ ਕੀਰਤਨ ਦੀ ਹਾਜ਼ਰੀ ਭਰੇਗਾ, ਉੱਥੇ 5 ਪਾਠ ਜਪਜੀ ਸਾਹਿਬ, 2 ਚੌਪਈ ਸਾਹਿਬ, 1 ਸੁਖਮਨੀ ਸਾਹਿਬ ਜੀ ਦਾ ਪਾਠ, ਇਹ ਵੀ ਹਾਜ਼ਰੀਆਂ ਲਾਈਆਂ ਜਾਣਗੀਆਂ। ਜਪ ਤਪ ਸਮਾਗਮ, ਔਰ ਸਾਰੀਆਂ ਸੰਗਤਾਂ ਨੂੰ ਪਤਾ ਹੈ ਜਪ ਤਪ ਸਮਾਗਮ ਦੇ ਵਿੱਚ ਕਿਵੇਂ ਗੁਰੂ ਪਿਤਾ ਜੀ ਪ੍ਰਤੱਖ ਹੋ ਕੇ, ਬਾਬਾ ਦੀਪ ਸਿੰਘ ਜੀ ਪ੍ਰਤੱਖ ਹੋ ਕੇ ਵਰਤਦੇ ਨੇ। ਸਾਰੀਆਂ ਸੰਗਤਾਂ ਨੂੰ ਪਤਾ ਹੈ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਸਾਹਿਬ ਤੁਹਾਡੇ ਘਰਾਂ ਵਿੱਚ ਪਹੁੰਚ ਕੇ ਤੁਹਾਡੇ ਦੁੱਖਾਂ ਨੂੰ, ਦਲਿਦਰਾਂ ਨੂੰ, ਤੁਹਾਡੀ ਗਰੀਬੀ ਨੂੰ, ਤੁਹਾਡੇ ਬੰਧਨਾਂ ਨੂੰ ਕੱਟਦੇ ਨੇ। ਆਓ ਬੰਧਨ ਕਟਵਾਉਣ ਦਾ ਸਮਾਂ। ਸਾਰੀਆਂ ਸੰਗਤਾਂ ਵਹੀਰਾਂ ਕੱਤ ਕੇ 21 ਜਨਵਰੀ ਦਿਨ ਐਤਵਾਰ ਤਕਰੀਬਨ 11 ਕੁ ਵਜੇ ਸਵੇਰੇ ਪਹੁੰਚ ਜਾਣਾ। 12 ਤੋਂ 4 ਵਜੇ ਤੱਕ ਆਪਾਂ ਸਾਰਿਆਂ ਨੇ ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਨੀਆਂ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਦਿਖਾਇਆ ਜਾਏਗਾ, ਔਰ ਇਸ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਕਿਰਪਾਲਤਾ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ, ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ, ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ, ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ, ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ
ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਿਹਾ ਹੈ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਇਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ, ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਇਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ, ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਅਸਥਾਨ ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ ਤੇ ਭੇਜਦੇ ਹਾਂ ਪਿਆਰਿਓ, ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ, ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ
ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ। ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ ਹੈ 9850 99513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਜ਼ਰੂਰੀ ਸੁਨੇਹਾ ਸੁਣਿਓ ਵੀ ਔਰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ। ਸਾਰੀਆਂ ਸੰਗਤਾਂ ਨੂੰ ਪਤਾ ਹੈ ਧੰਨ ਬਾਬਾ ਦੀਪ ਸਿੰਘ ਜੀ ਤਿਨਾਂ ਦਾ ਪਾਵਨ ਪਵਿੱਤਰ ਆਗਮਨ ਪੁਰਬ 27 ਜਨਵਰੀ ਨੂੰ ਆ ਰਿਹਾ। ਇਸੇ ਸਬੰਧ ਦੇ ਵਿੱਚ ਜਿੰਨੇ ਵੀ ਪਰਿਵਾਰਕ ਮੈਂਬਰ ਤੁਸੀਂ ਰੋਜ਼ ਕੀਰਤਨ ਸੁਣਦੇ ਹੋ, ਜੁੜਦੇ ਹੋ, ਸਭ ਨੂੰ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ, ਆਪੋ ਆਪਣੇ ਘਰਾਂ ਦੇ ਵਿੱਚ ਖੁੱਲ੍ਹੇ ਪਾਠਾਂ ਦੀਆਂ ਲੜੀਆਂ ਪ੍ਰਾਰੰਭ ਕਰ ਦਿਓ। ਜਿਹੜਾ ਸੁਖਮਨੀ ਸਾਹਿਬ ਜੀ ਦੇ ਪਾਠ ਕਰ ਸਕਦਾ, ਸੁਖਮਨੀ ਸਾਹਿਬ ਜੀ ਦੇ ਪਾਠ, ਜਿਹੜਾ ਸਹਿਜ ਪਾਠ ਕਰ ਸਕਦਾ, ਸਹਿਜ ਪਾਠ। ਮੇਰੇ ਮਨ ਦੀ ਭਾਵਨਾ ਹੈ ਇੱਕ ਪਰਿਵਾਰਕ ਮੈਂਬਰ ਇੱਕ ਸਹਿਜ ਪਾਠ ਦੀ ਹਾਜ਼ਰੀ ਜ਼ਰੂਰ ਭਰੇ ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦੇ ਲਈ। ਜਿਹੜਾ ਸਹਿਜ ਪਾਠ ਨਹੀਂ ਕਰ ਸਕਦਾ ਉਹ 2 ਰੋਜ਼ ਸੁਖਮਨੀ ਸਾਹਿਬ ਜੀ ਦੇ ਪਾਠ ਕਰੀ ਚੱਲੇ। ਜਿਹੜਾ ਸੁਖਮਨੀ ਸਾਹਿਬ ਨਹੀਂ ਕਰ ਸਕਦਾ ਰੋਜ਼ 10 ਪਾਠ ਘੱਟ ਤੋਂ ਘੱਟ ਜਪਜੀ ਸਾਹਿਬ ਜੀ ਦੇ ਜ਼ਰੂਰ ਕਰੇ। ਜਿਹੜਾ ਇਹ ਵੀ ਨਹੀਂ ਕਰ ਸਕਦਾ ਪਿਆਰਿਓ, ਉਹ ਭਾਵੇਂ 6 ਮਾਲਾ ਮੂਲ ਮੰਤਰ ਦੀਆਂ, ਭਾਵੇਂ 80 ਮਾਲਾ ਵਾਹਿਗੁਰੂ ਵਾਹਿਗੁਰੂ ਸ਼ਬਦ ਦੀਆਂ ਉਹ ਫੇਰਨੀਆਂ ਸ਼ੁਰੂ ਕਰ ਦੇਵੇ। ਬਾਕੀ ਤੁਹਾਡੀ ਖੁਸ਼ੀ, ਚੌਪਈ ਸਾਹਿਬ ਜੀ ਦੇ ਪਾਠ ਕਰੋ, ਭਾਵੇਂ ਤੁਸੀਂ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਕੋਈ ਵੀ ਬਾਣੀ ਪ੍ਰੇਮ ਦੇ ਨਾਲ ਪੜ੍ਹੋ। ਇਹ ਮੇਰੀ ਬੇਨਤੀ ਹੈ, ਬਾਬਾ ਦੀਪ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਸਾਰੀਆਂ ਸੰਗਤਾਂ ਨੇ ਆਪ ਤੇ ਜੁੜਨਾ ਹੀ ਹੈ। ਜੇ ਕੋਈ ਤੁਹਾਡੇ ਘਰ ਦੇ ਵਿੱਚ ਕੰਮ ਕਰਨ ਵਾਲੀ ਜਾਂ ਕੰਮ ਕਰਨ ਵਾਲਾ ਵੀ ਆਉਂਦਾ, ਤੁਹਾਡੀ ਦੁਕਾਨ ਦੇ ਉੱਤੇ ਕੋਈ ਕੰਮ ਵੀ ਕਰਦਾ, ਤੁਹਾਡਾ ਹੈਲਪਰ ਵੀ ਹੈ ਨਾ, ਉਹਨੂੰ ਵੀ ਬਾਣੀ ਦੇ ਨਾਲ ਜੋੜ ਦਿਓ। ਉਹਨੂੰ ਕਹੋ ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਵਾਸਤੇ ਤੂੰ ਵੀ ਬਾਣੀ ਦਾ ਵੱਧ ਤੋਂ ਵੱਧ ਨੇਮ ਕਰ। ਹਰ ਪ੍ਰੇਮੀ ਇੱਕ ਕਾਪੀ ਲਾ ਲਓ, ਕਾਪੀ ਦੇ ਉੱਤੇ ਨੋਟ ਕਰਨਾ ਸ਼ੁਰੂ ਕਰ ਦਿਓ, ਅੱਜ ਮੈਂ ਇਸ ਤਰੀਕ ਨੂੰ ਇੰਨੀ ਬਾਣੀ ਪੜ੍ਹੀ, ਬਾਬਾ ਦੀਪ ਸਿੰਘ ਜੀ ਨੇ ਅੱਜ ਇੰਨੀ ਸੇਵਾ ਮੇਰੇ ਕੋਲੋਂ ਬਾਣੀ ਪੜ੍ਹਨ ਦੀ ਲਈ, ਅੱਜ ਮੈਂ ਇੰਨੇ ਪਾਠ ਕੀਤੇ, ਇੰਨੀ ਸੇਵਾ। ਔਰ ਜਿੰਨੀ ਵੀ ਇਹ ਗਿਣਤੀ ਹੋਏਗੀ, ਜਿੰਨੀ ਵੀ ਤੁਸੀਂ ਬਾਣੀ ਪੜ੍ਹੋਗੇ, ਇਹ ਸਾਰੇ ਬਾਣੀ ਦੇ ਵੱਡੇ ਪ੍ਰਵਾਹ ਦੀ ਅਰਦਾਸ 27 ਜਨਵਰੀ ਨੂੰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ, ਜੋ 27 ਤਰੀਕ ਨੂੰ ਚੁਪਹਿਰਾ ਹੋਏਗਾ, ਉਸ ਚੁਪਹਿਰੇ ਦੀ ਸਮਾਪਤੀ ਤੇ ਇਹ ਖੁੱਲ੍ਹੇ ਪਾਠਾਂ ਦੀ ਅਰਦਾਸ ਹੋਏਗੀ। 27 ਔਰ 28 ਬਾਬਾ ਦੀਪ ਸਿੰਘ ਜੀ ਦੇ ਆਗਮਨ ਦਿਨ ਦੀ ਖੁਸ਼ੀ ਵਿੱਚ 2 ਚੁਪਹਿਰੇ ਬਾਬਾ ਦੀਪ ਸਿੰਘ ਜੀ ਨੇ ਸਾਡੀ ਝੋਲੀ 'ਚ ਪਾਏ ਨੇ, ਸਵੇਰੇ 10 ਵਜੇ ਤੋਂ ਸ਼ਾਮੀ 4 ਵਜੇ ਤੱਕ, 27 ਨੂੰ ਵੀ ਔਰ 28 ਨੂੰ ਵੀ। ਇਹ ਮੇਰੀ ਬੇਨਤੀ ਹੈ, ਵੱਧ ਤੋਂ ਵੱਧ ਬਾਣੀ ਦੇ ਪ੍ਰਵਾਹ ਚਲਾ ਦਿਓ। ਘਰ ਘਰ ਦੇ ਵਿੱਚੋਂ ਗੁਰਬਾਣੀ ਦੀ ਗੂੰਜ ਦੀ ਆਵਾਜ਼ ਸੁਣੇ। ਇਹ ਮੇਰੀ ਨਿਮਰਤਾ ਸਹਿਤ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ। ਦੋਵੇਂ ਦਿਨ ਰਾਮ ਤੀਰਥ ਰੋਡ ਆਉਣ ਵਾਸਤੇ ਸਵੇਰੇ 8:30 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ, ਤਰਨ ਤਾਰਨ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਤੁਹਾਨੂੰ ਰਾਮ ਤੀਰਥ ਰੋਡ ਲੈ ਵੀ ਆਉਣਗੀਆਂ ਔਰ ਵਾਪਸੀ ਛੱਡ ਵੀ ਦੇਣਗੀਆਂ। ਭੁੱਲਿਓ ਨਾ, ਬਾਬਾ ਦੀਪ ਸਿੰਘ ਜੀ ਦੇ ਆਗਮਨ ਤੇ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਗੁਰਬਾਣੀ ਦੀ ਭੇਟਾ ਦੇਣੀ ਹੈ। ਤੇ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਅਸੀਂ ਗੁਰਬਾਣੀ ਦੀ ਭੇਟਾ ਦੇਵਾਂਗੇ, ਬਾਬਾ ਦੀਪ ਸਿੰਘ ਜੀ ਸਾਨੂੰ ਲੋਕ ਪਰਲੋਕ ਦੀਆਂ ਖੁਸ਼ੀਆਂ ਦੇਣਗੇ, ਸਾਡੇ ਰੁਕੇ ਹੋਏ ਕੰਮ ਚੱਲਣਗੇ, ਬਰਕਤਾਂ ਦੀਆਂ ਮੁੱਠਾਂ ਖੋਲਣਗੇ। ਇਹ ਮੇਰੀ ਬੇਨਤੀ ਪਿਆਰਿਓ, ਆਓ ਗੁਰਬਾਣੀ ਦੇ ਇਸ ਪ੍ਰਵਾਹ ਦੇ ਵਿੱਚ ਸਾਰੀ ਸੰਗਤ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਇਹ ਜੋ
ਪਾਠਾਂ ਦੀ ਗਿਣਤੀ ਹੈ। ਤੁਸੀਂ ਸਾਨੂੰ 25 ਜਨਵਰੀ ਤੱਕ ਜੋ ਦੇਣ ਦੀ ਕਿਰਪਾਲਤਾ ਕਰਨੀ, ਉਹ ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲਣੇ ਸ਼ੁਰੂ ਹੋ ਜਾਣਗੇ ਥੋੜ੍ਹੇ ਸਮੇਂ ਤੱਕ। ਉਹਨਾਂ ਨੰਬਰਾਂ ਦੇ ਉੱਤੇ 25 ਜਨਵਰੀ ਤੱਕ ਤੁਸੀਂ ਸਾਨੂੰ ਗਿਣਤੀ ਪਹੁੰਚਾਉਣੀ ਹੈ। ਔਰ 27 ਜਨਵਰੀ ਨੂੰ ਚੁਪਹਿਰਾ ਜਪ ਤਪ ਸਮਾਗਮ ਦੀ ਸਮਾਪਤੀ 'ਤੇ ਇਹ ਜਿੰਨੇ ਵੀ ਤੁਸੀਂ ਪਾਠ ਕੀਤੇ ਹੋਣਗੇ, ਇਹ ਵੱਡੀ ਗਿਣਤੀ ਦੇ ਵਿੱਚ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਉਹਨਾਂ ਦੇ ਆਗਮਨ ਦਿਨ ਦੇ ਉੱਤੇ ਗੁਰਬਾਣੀ ਦੀ ਭੇਟਾ ਇਹ ਉਹਨਾਂ ਦੇ ਚਰਨਾਂ ਵਿੱਚ ਅਸੀਂ ਰੱਖਾਂਗੇ। ਗੁਰੂ ਪਿਤਾ ਦੀਆਂ ਖੁਸ਼ੀਆਂ ਲਵਾਂਗੇ। ਇਹ ਸਾਰੇ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, Facebook ਪੇਜ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਵਾਲੇ, ਉਹਦੇ ਉੱਤੇ ਲਾਈਵ ਦਿਖਾਏ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ